ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸਾਰੇ ਦਰਸ਼ਕਾਂ ਨੂੰ ਵੀ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਜ਼ਰੀਏ ਜੁੜੇ ਆ ਉਹਨਾਂ ਨੂੰ ਵੀ ਸਭ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਇਸ ਵਿਸ਼ੇਸ਼ ਖਾਸ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਤਾਂ ਉਹ ਕਰਾਂਗੇ ਜੋ ਪੰਜਾਬ ਦੇ ਵਿੱਚ ਇਸ ਟਾਈਮ ਮੌਜੂਦਾ ਹਾਲਾਤ ਚੱਲ ਰਹੇ ਆ, ਜੋ ਉੱਥੋਂ ਦੀਆਂ ਸਰਕਾਰਾਂ ਪੰਜਾਬ ਦੇ ਉੱਤੇ ਬੰਦਸ਼ਾਂ ਲਾ ਰਹੀਆਂ ਆ, ਉੱਥੋਂ ਦੀਆਂ ਸਿੱਖ ਆਵਾਜ਼ਾਂ ਨੂੰ ਬੰਦ ਕਰ ਰਹੀਆਂ ਆ, ਉਸ ਨੂੰ ਲੈ ਕੇ ਕੀ ਹੋ ਰਿਹਾ ਆ, ਭਾਈ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕੀ ਕੁਛ ਜਿਹੜਾ ਉੱਥੇ ਹੋਇਆ ਆ, ਉਸ ਨੂੰ ਲੈ ਕੇ ਵਿਸ਼ੇਸ਼ ਗੱਲਬਾਤ ਆਪਾਂ ਕਰਨ ਜਾ ਰਹੇ ਹਾਂ ਬੁੱਧੀਜੀਵੀ ਇੰਟਲੈਕਚੁਅਲ ਡਾਕਟਰ ਇਕਤਦਾਰ ਕਰਾਮਤ ਚੀਮਾ ਹੋਣਾ ਦੇ ਨਾਲ, ਜਿਹੜੇ ਕਿ ਯੂਨਾਈਟਿਡ ਨੇਸ਼ਨਜ਼ ਗਲੋਬਲ ਸਟੀਅਰਿੰਗ ਕਮੇਟੀ ਦੇ ਮੈਂਬਰ ਨੇ, ਡਾਇਰੈਕਟਰ ਨੇ HEI ਦੇ, ਹਿਊਮਨ ਰਾਈਟਸ ਡਿਫੈਂਡਰ ਨੇ, ਅਤੇ ਇਹ ਯੂਨੀਵਰਸਿਟੀ ਆਫ ਆਕਸਫੋਰਡ, ਗਲਾਸਗੋ, ਹੋਰ ਕਈ ਥਾਵਾਂ ਦੇ ਉੱਤੇ ਉੱਚ ਅਹੁਦਿਆਂ ਦੇ ਉੱਤੇ ਉੱਥੇ ਪੜ੍ਹਾਉਂਦੇ ਵੀ ਆ, ਉੱਥੋਂ ਪੜ੍ਹੇ ਵੀ ਆ। ਸੋ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਕਈ ਸਿੱਖ ਸਫ਼ਿਆਂ ਦੇ ਵਿੱਚ ਇਹਨਾਂ ਦੀਆਂ ਆਪਾਂ ਆਵਾਜ਼ਾਂ ਸੁਣਦੇ ਰਹੇ ਹਾਂ, ਇਹਨਾਂ ਦੇ ਵਿਚਾਰ ਆਪਾਂ ਸੁਣਦੇ ਰਹੇ ਹਾਂ। ਸਭ ਤੋਂ ਪਹਿਲਾਂ ਜੀ ਆਇਆਂ ਨੂੰ ਆਖਦੇ ਹਾਂ। ਡਾਕਟਰ ਚੀਮਾ, ਸਵਾਗਤ ਹੈ, ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਜੀ। ਹਾਂਜੀ ਵੀਰ ਜੀ, ਤੁਹਾਨੂੰ ਤੇ ਸਾਡੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ। ਜੀ ਡਾਕਟਰ ਚੀਮਾ ਜੀ, ਜੇ ਆਪਾਂ ਗੱਲਬਾਤ ਦੀ ਸ਼ੁਰੂਆਤ ਜਿਹੜੀ ਉਹ ਕਰੀਏ, ਦੇਖੋ ਲੰਮੇ ਸਮੇਂ ਦੇ ਵਿੱਚ ਆਪਾਂ 80s 90s ਦੇ ਵਿੱਚ ਇਹ ਦੇਖਿਆ ਵੀ ਤਕਰੀਬਨ ਇਸੇ ਤਰਜ਼ ਦੇ ਉੱਤੇ ਲੋਕਾਂ ਦੇ ਉੱਤੇ, ਖਾਸ ਕਰਕੇ ਸਿੱਖ ਆਵਾਜ਼ਾਂ ਨੂੰ ਜਿਹੜਾ ਉਹ ਦੱਬਿਆ ਗਿਆ। ਸਿੱਖੀ ਦੀ ਗੱਲ ਕਰਨ ਵਾਲਿਆਂ ਨੂੰ, ਸੈਲਫ ਡਿਟਰਮੀਨੇਸ਼ਨ, ਸੋਵਰਨਿਟੀ ਦੀ ਗੱਲ ਕਰਨ ਵਾਲਿਆਂ ਨੂੰ, ਆਵਾਜ਼ਾਂ ਨੂੰ ਜਿਹੜੀ ਉਹ ਦੱਬਣ ਦੀ ਕੋਸ਼ਿਸ਼ ਕੀਤੀ ਗਈ। ਉਸ ਦੇ ਵਿੱਚ ਹਿੰਸਕ ਰੂਪ ਵੀ ਜਿਹੜਾ ਉਹ ਅਖਤਿਆਰ ਹੋਇਆ। ਸੋ ਆਪਾਂ ਦੇਖ ਰਹੇ ਹਾਂ ਵੀ ਇਸ ਮੌਕੇ ਸਾਰਾ ਕੁਛ ਕਿਉਂ ਜਿਹੜਾ ਇਹ ਘਟ ਰਿਹਾ। ਡਾਕਟਰ ਚੀਮਾ, ਤੁਸੀਂ ਕੀ ਜਿਹੜਾ ਇਸ ਚੀਜ਼ ਨੂੰ ਜਿਹੜਾ ਉਹ ਸੋਚਦੇ, ਕਿਹੜੀ ਨੁਕਤੇ ਨਜ਼ਰ ਤੋਂ ਇਸ ਨੂੰ ਦੇਖਦੇ ਆ ਤੁਸੀਂ? ਦੇਖੋ ਵੀਰ ਜੀ, ਮੈਂ ਇਹਨੂੰ ਦੋ ਹਿੱਸਿਆਂ 'ਚ ਵੰਡਣਾ ਚਾਹਾਂਗਾ ਜ਼ਰੂਰ। ਵੀ ਇਸ ਸਮੇਂ ਕਿਉਂ ਤੇ ਹੋ ਕੀ ਰਿਹਾ। ਇੱਕ ਇਹਦਾ ਇੱਕ ਇੰਟਰਨੈਸ਼ਨਲ ਪੱਖ ਆ ਤੇ ਇੱਕ ਇਹਦਾ ਜਿਹੜਾ ਵਾ ਉਹ ਇੰਟਰਨਲ ਪੋਲੀਟਿਕਸ ਦਾ ਪੱਖ ਆ ਜੀ। ਕਿਉਂਕਿ ਜਿਹੜਾ ਇੰਟਰਨਲ ਪੋਲੀਟਿਕਸ ਦਾ ਪੱਖ ਆ ਉਹ ਬਹੁਤ ਸਾਰੇ ਲੋਕਾਂ ਨੂੰ ਪਤਾ ਵਾ ਕੀ ਆ, ਉਹ ਤੇ ਆਪਾਂ ਬਾਅਦ ਗੱਲ ਕਰਾਂਗੇ। ਪਹਿਲਾਂ ਅਸੀਂ ਥੋੜਾ ਜਿਹਾ ਇੱਕ ਇੰਟਰਨੈਸ਼ਨਲ ਪੱਖ ਦੀ ਗੱਲ ਕਰ ਲਈਏ। ਜ਼ਰੂਰ। ਅਸਾਂ ਦੇਖਿਆ ਕਿ ਕਿਸਾਨੀ ਦਾ ਜਿਹੜਾ ਸੰਘਰਸ਼ ਚੱਲਿਆ ਔਰ ਇੰਨੇ ਸ਼ਾਂਤਮਈ ਢੰਗ ਦੇ ਨਾਲ, ਜਿਹਦੇ ਸਾਰੀਆਂ ਕਮਿਊਨਿਟੀਆਂ ਨੇ, ਮੇਰੇ ਸਿੱਖਾਂ ਨੇ ਨਹੀਂ, ਸਿੱਖਾਂ ਨੂੰ ਲੀਡ ਕੀਤਾ, ਪਰ ਉੱਥੇ ਦੇ ਜਿਹੜੇ ਹਿੰਦੂ ਕਿਸਾਨ ਵੀ ਸੀ, ਦਲਿਤ ਵੀ ਸੀ, ਉਹ ਵੀ ਸਿੱਖਾਂ ਦੇ ਨਾਲ ਜੁੜ ਗਏ ਤੇ ਇੰਟਰਨੈਸ਼ਨਲ ਪੱਧਰ ਤੇ ਪੂਰੀ ਦੁਨੀਆ 'ਚ ਇੱਕ ਇਸ ਗੱਲ ਨੂੰ ਮਾਨਤਾ ਮਿਲੀ ਕਿ ਸਿੱਖ ਕਿਸਾਨਾਂ ਨੇ ਇੱਕ ਜਿਹੜਾ ਸੰਘਰਸ਼ ਸ਼ੁਰੂ ਕੀਤਾ, ਉਹਦੇ ਉੱਤੇ ਇੱਕ ਕੱਟੜਪੰਥੀ ਅਲਟਰਾ ਨੈਸ਼ਨਲਿਸਟ BJP ਦੀ ਸਰਕਾਰ ਨੂੰ ਮੂੰਹ ਦਿਖਾਣੀ ਪਈ ਤੇ ਆਪਣੇ ਕਾਲੇ ਕਾਨੂੰਨ ਵਾਪਸ ਲੈਣੇ ਪਏ। ਇਹ ਗੱਲ ਉਹਨਾਂ ਨੂੰ ਕਦੇ ਹਜ਼ਮ ਨਹੀਂ ਹੋਈ, ਕਿਉਂਕਿ ਮੈਂ ਅੱਗੇ ਇੱਕ ਦੋ ਵਾਰੀ ਚਿੱਠੀ ਦਿਖਾਈ ਵੀ ਆ, ਜਿਹੜੀ ਚਿੱਠੀ ਅਸਾਂ ਲਿਖੀ ਸੀ UN ਵੱਲੋਂ, ਜਿਹਨੂੰ ਕਿਸਾਨੀ ਦਾ ਸੰਘਰਸ਼ ਚੱਲਦਾ ਸੀ, ਭਾਰਤ ਸਰਕਾਰ ਨੂੰ, ਤੇ ਉਹਦਾ ਜਵਾਬ ਜਿਹੜਾ ਭਾਰਤ ਸਰਕਾਰ ਨੇ ਸਾਨੂੰ ਜਮ੍ਹਾਂ ਕਰਾਇਆ ਸੀ, ਉਹਦੇ 'ਚ ਹੋਰ ਵੀ ਬਹੁਤ ਝੂਠ ਸੀਗਾ। ਪਰ ਇੱਕ ਜਿਹੜਾ ਉਹਦਾ ਆਖਰੀ ਪੈਰਾਗ੍ਰਾਫ ਸੀਗਾ, ਉਹ ਡਾਕੂਮੈਂਟਰੀ ਪ੍ਰੂਫ ਹੈ ਮੇਰੇ ਕੋਲ, ਜਿਹੜਾ ਭਾਰਤ ਸਰਕਾਰ ਦੇ ਜਿਹੜੇ ਹਾਈ ਕਮਿਸ਼ਨਰ ਨੇ, ਉਹਨਾਂ ਦੇ ਜਿਹੜੇ ਰਿਪਰੈਜ਼ੈਂਟ ਕਰਦੇ ਨੇ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਕਾਉਂਸਲ, ਉਹਨਾਂ ਨੇ ਲਿਖ ਕੇ ਜਮ੍ਹਾਂ ਕਰਾਇਆ ਹੋਇਆ, ਜਿਸ 'ਚ ਉਹਨਾਂ ਨੇ ਇੱਕ ਗੱਲ ਕਹੀ ਸੀ। ਮੈਂ ਬਹੁਤ ਪਹਿਲਾਂ ਹੀ, ਅੱਜ ਤੋਂ 2 ਵਰ੍ਹੇ ਪਹਿਲਾਂ ਆਪਣੀ ਸੰਗਤ ਨੂੰ ਅਲਰਟ ਕੀਤਾ ਸੀ। ਉਹ 'ਚ ਉਹਨਾਂ ਨੇ ਇੱਕ ਲਿਖਿਆ ਕਿ ਜਿਹੜਾ ਇਹਨਾਂ ਲਾਲ ਕਿਲੇ ਦੇ ਉੱਤੇ ਇੱਕ ਖਾਸ ਸਿੱਖ ਨਹੀਂ, ਇੱਕ ਖਾਸ ਕੌਮ ਦਾ ਝੰਡਾ ਝੁਲਾਇਆ, ਉਹਦੇ ਨਾਲ ਸਾਡੇ ਕੌਮੀ ਵਿਰਸੇ ਦੀ ਤੋਹੀਨ ਹੋਈ ਹੈ। ਯਾਨੀ ਲਾਲ ਕਿਲੇ ਨੂੰ ਉਹਨਾਂ ਆਪਣਾ ਕੌਮੀ ਵਿਰਸਾ ਬਣਾ ਲਿਆ। ਲਾਲ ਕਿਲਾ ਉਹਨਾਂ ਦਾ ਉਹ ਆ ਜਿਹੜੇ ਮੁਗਲਾਂ ਨੂੰ ਗਾਲਾਂ ਕੱਢਦੇ ਆ। ਪਰ ਇੰਟਰਨੈਸ਼ਨਲ ਕਮਿਊਨਿਟੀ ਨੂੰ ਉਹਨਾਂ ਨੇ ਇਹ ਕਿਹਾ ਵੀ ਸਿੱਖਾਂ ਦਾ ਚਲਾਇਆ ਹੋਇਆ ਨਿਸ਼ਾਨ ਸਾਹਿਬ ਜਿਹੜਾ ਵਾ ਸਾਡੇ ਕੌਮੀ ਵਿਰਸੇ ਦੀ ਤੋਹੀਨ ਕੀਤੀ ਗਈ, ਜਿਹਨੂੰ ਦੀਪ ਸਿੱਧੂ ਤੇ ਹੋਰ ਮਿੱਤਰਾਂ ਨੇ ਕੰਮ ਕੀਤਾ ਸੀ। ਸੋ ਇੱਕ ਤਾਂ ਭਾਰਤ ਸਰਕਾਰ ਨੂੰ ਇਹ ਗੱਲ ਕਦੇ ਹਜ਼ਮ ਨਹੀਂ ਹੋਈ ਕਿ ਇੰਟਰਨੈਸ਼ਨਲੀ ਸਿੱਖਾਂ ਦੀ ਇੱਕ ਮਾਨਤਾ ਬਣੀ ਆ, ਫਿਰ ਇਹ ਸੰਘਰਸ਼ ਚੱਲਿਆ ਵਾ, ਫਿਰ ਦੂਸਰੀਆਂ ਕਮਿਊਨਿਟੀਆਂ ਜਿਹੜੀਆਂ ਸਾਰੀਆਂ ਸਿੱਖਾਂ ਦੇ ਨਾਲ ਜੁੜੀਆਂ ਵਾ। ਦੂਜੀ ਗੱਲ ਕਿ ਕਰੋਨਾ ਦੀ ਮਹਾਮਾਰੀ ਦੇ ਵਿੱਚ ਸਿੱਖਾਂ ਨੇ ਬਹੁਤ ਸੇਵਾਵਾਂ ਦਿੱਤੀਆਂ ਪੂਰੀ ਦੁਨੀਆ 'ਚ। ਬਿਲਕੁਲ, ਹਰ ਥਾਂ ਸਿੱਖਾਂ ਦੀ ਮਾਨਤਾ ਹੋਈ ਆ। ਤੁਹਾਡੇ ਇਸ ਦੇਸ਼ ਦੀਆਂ ਵੱਡੀਆਂ ਅਸੈਂਬਲੀਆਂ ਨੇ, ਵੱਡੇ ਆਗੂਆਂ ਨੇ, ਕਾਂਗਰਸਮੈਨ ਹੋਣ, ਸੈਨੇਟਰਸ ਹੋਣ, ਤੁਹਾਡੀਆਂ ਸਿਟੀ ਕਾਉਂਸਲ ਹੋਣ, ਸਾਰਿਆਂ ਨੇ ਸਿੱਖਾਂ ਦੀ ਇਸ ਸੇਵਾ ਨੂੰ ਬਹੁਤ ਮਾਨਤਾ ਇੰਟਰਨੈਸ਼ਨਲੀ ਦਿੱਤੀ। ਬਿਲਕੁਲ। ਸੋ ਅਸੀਂ ਉਸ ਸਮੇਂ ਸੀ ਜਿਹਦੇ ਵਿੱਚ ਸਿੱਖਾਂ ਦਾ ਚੜ੍ਹਦੀ ਕਲਾ ਦੀ ਗੱਲ ਹਰ ਪਾਸੇ ਚੱਲ ਰਹੀ ਸੀ। ਇੰਟਰਨੈਸ਼ਨਲੀ ਸਿੱਖਾਂ ਦੀਆਂ ਜਿਹੜੀਆਂ ਪ੍ਰਾਪਤੀਆਂ ਉਹਨੂੰ ਦੁਨੀਆ ਮਾਨਤਾ ਦੇ ਰਹੀ ਸੀ। ਸੋ ਭਾਰਤ ਸਰਕਾਰ ਇਸ ਤੀਸਰਾ
ਜਿਹੜੀ ਚੀਜ਼ ਆ ਜੀ ਉਹ ਇਹ ਆ ਕਿ ਭਾਰਤ ਇੰਟਰਨੈਸ਼ਨਲੀ ਦੇਖਿਆ ਜਾਏ ਤੇ ਭਾਰਤ 'ਚ G20 ਸਮਿਟ ਹੋਣ ਵਾਲਾ ਵਾ ਸਤੰਬਰ 'ਚ, ਹਾਂਜੀ ਜਿਹਦੇ ਵਿੱਚ ਦੁਨੀਆ ਦੇ ਜਿੰਨੇ ਵੱਡੇ ਦੇਸ਼ ਆ ਤੇ ਉਹਨਾਂ ਦੇ ਆਗੂ ਉੱਥੇ ਪਹੁੰਚੇ ਹੋਣਗੇ। ਤੁਸੀਂ ਦੇਖਿਆ ਕਿ ਹੁਣੇ ਮਾਰਚ 'ਚ ਜਦੋਂ ਇਹ ਸਾਰਾ ਆਪਰੇਸ਼ਨ ਸ਼ੁਰੂ ਹੋਇਆ ਉਸ ਤੋਂ ਇੱਕ ਵੀਕ ਪਹਿਲਾਂ ਹੀ ਉੱਥੇ ਜਿਹੜੀ ਉਹਦੀ ਐਜੂਕੇਸ਼ਨਲ ਕਾਨਫਰੰਸ ਸੀਗੀ ਉਹਦੇ ਵਿੱਚ ਪੂਰੀ ਦੁਨੀਆ ਦੇ ਆਗੂ ਅੰਮ੍ਰਿਤਸਰ ਪਹੁੰਚੇ ਸੀ। ਹੂੰ ਸੋ ਭਾਰਤ ਸਰਕਾਰ ਜਿਹੜੀ ਆ ਇਸ G20 ਸਮਿਟ ਦੀ ਗੱਲ ਹੋਵੇ ਜਾਂ ਜਿਹੜੀ ਮਾਨਤਾ ਸਿੱਖਾਂ ਨੂੰ ਪਹਿਲਾਂ ਮਿਲੀ ਆ ਸ਼ਾਂਤਮਈ ਢੰਗ ਨਾਲ ਪ੍ਰੋਟੈਸਟ ਕਰਨ ਦੀ ਜਾਂ ਮਹਾਮਾਰੀ 'ਚ ਸਿੱਖਾਂ ਦੀ ਸੇਵਾ, ਉਹ ਸਾਰੇ ਨੂੰ ਮਾਈਨਸ ਕਰਨਾ ਚਾਹੁੰਦੀ ਆ। ਉਹ ਇਹ ਦਿਖਾਉਣਾ ਚਾਹੁੰਦੇ ਆ ਦੁਨੀਆ ਨੂੰ ਵੀ ਤੁਸੀਂ ਕਿੰਨਾ ਸਿੱਖਾਂ ਦੀਆਂ ਗੱਲਾਂ ਕਰਦੇ ਹੋ, ਇਹ ਤਾਂ ਐਕਸਟ੍ਰੀਮਿਸਟ ਹੈਗੇ ਆ। ਜਿਹੜੀ ਉਹਨਾਂ ਦਾ ਪੁਰਾਣਾ ਭੰਡੀ ਪ੍ਰਚਾਰ ਹੈ ਵੀ ਅੱਤਵਾਦੀ ਆ, ਵੱਖਵਾਦੀ ਆ, ਦੇਸ਼ ਦਰੋਹੀ ਆ, ਉਹ ਪੰਜਾਬ 'ਚ ਅਜਿਹਾ ਮਾਹੌਲ ਪੈਦਾ ਕਰਨਾ ਚਾਹੁੰਦੇ ਨੇ ਕਿ ਜਿਹੜੀ ਗੁੱਡਵਿਲ ਸਿੱਖ ਕਮਿਊਨਿਟੀ ਨੇ ਬਣਾਈ ਸੀ ਪਿਛਲੇ 2-3 ਸਾਲਾਂ 'ਚ ਇੰਟਰਨੈਸ਼ਨਲੀ, ਉਹ ਸਾਰੀ ਦੀ ਸਾਰੀ ਜਿਹੜੀ ਆ ਉਹ ਬਰਬਾਦ ਹੋ ਜਾਏ। ਔਰ ਉਹਦੇ 'ਚ ਉਹਨਾਂ ਨੂੰ ਸਿੱਖ ਸਾਈਕੀ ਦਾ ਵੀ ਪਤਾ ਕਿ ਜਦੋਂ ਇਦਾਂ ਦੇ ਹਾਲਾਤ ਪੈਦਾ ਕੀਤੇ ਜਾਣਗੇ ਪੰਜਾਬ 'ਚ, ਸਿੱਖੀ ਤੇ ਹਮਲੇ ਹੋਣਗੇ, ਸਿੱਖ ਪ੍ਰਚਾਰਕਾਂ ਤੇ ਹਮਲੇ ਹੋਣਗੇ। ਭਾਈ ਅੰਮ੍ਰਿਤਪਾਲ ਸਿੰਘ ਜੀ, ਮੈਂ ਪੁੱਛਣਾ ਵੀ ਭਾਈ ਅੰਮ੍ਰਿਤਪਾਲ ਸਿੰਘ ਦਾ ਕਸੂਰ ਕੀ ਸੀ? ਨਾ ਉਹਨੇ ਕੋਈ ਜੁਝਾਰੂ ਸੰਘਰਸ਼ ਸ਼ੁਰੂ ਕੀਤਾ, ਨਾ ਕੋਈ ਹਥਿਆਰਬੰਦ ਸੰਘਰਸ਼ ਸ਼ੁਰੂ ਕੀਤਾ, ਸਿਰਫ ਲੋਕਾਂ ਨੂੰ ਨਸ਼ਿਆਂ ਤੋਂ ਛੁਡਾ ਰਹੇ ਸੀ ਤੇ ਨਾਲ ਹੀ ਨਾਲ ਲੋਕਾਂ ਨੂੰ ਸਿੱਖੀ ਨਾਲ ਜੋੜ ਰਹੇ ਸੀ। ਸੋ ਉਹਨੂੰ ਜਵਾਬ ਬਣਾ ਕੇ ਇੱਕ ਇਦਾਂ ਦਾ ਸਿਕਿਉਰਿਟੀ ਕ੍ਰੈਕਡਾਊਨ ਕਰਨ ਦਾ ਮਕਸਦ ਸਿਰਫ ਇਹੀ ਆ ਕਿ G20 ਸਮਿਟ ਤੋਂ ਪਹਿਲਾਂ ਸਿੱਖ ਜਿਹੜੇ ਉੱਥੇ ਵੀ ਇੱਥੇ ਵੀ ਰਿਐਕਟ ਕਰਨਗੇ, ਭੰਨ ਤੋੜ ਕਰਨਗੇ, ਉਹਦੇ ਨਾਲ ਜਿਹੜਾ ਸਿੱਖੀ ਦੀ ਚੜ੍ਹਦੀ ਕਲਾ ਦੀ ਗੱਲ ਚੱਲੀ ਆ ਪਿਛਲੇ 3-4 ਸਾਲਾਂ 'ਚ ਸਾਰੀ ਮਾਈਨਸ ਹੋ ਗਈ। ਇਹ ਮੈਂ ਸਮਝਦਾ ਇਹਦਾ ਇੰਟਰਨੈਸ਼ਨਲ ਪੱਖ। ਠੀਕ ਹੈ। ਜਿਹੜਾ ਨੈਸ਼ਨਲ ਪੱਖ ਆ ਵਿਦਨ ਦ ਇੰਟਰਨਲ ਪੋਲਿਟਿਕਸ ਆਫ ਇੰਡੀਆ, ਇਹ ਉਹੋ ਹੀ ਕਹਾਣੀ ਫੇਰ ਕੀਤੀ ਜਾ ਰਹੀ ਆ ਭਾਈ ਸਾਹਿਬ, ਜਿਹੜੀ ਇੰਦਰਾ ਗਾਂਧੀ ਦੇ ਜ਼ਮਾਨੇ 'ਚ ਜਿਹੜੇ ਕਾਰਡ ਖੇਡੇ ਗਏ ਸੀ। ਕੋਈ ਫਰਕ ਨਹੀਂ ਹੈਗਾ। ਜਿਨ੍ਹਾਂ ਲੋਕਾਂ ਨੇ ਸਿੱਖ ਇਤਿਹਾਸ ਪੜ੍ਹਿਆ, ਇਹੋ ਕੁਛ ਹੀ 1970 ਦੀ ਦਹਾਕੇ ਤੇ 80 ਦੇ ਦਹਾਕੇ 'ਚ ਕੀਤਾ ਗਿਆ ਸੀ ਸਿੱਖਾਂ ਨਾਲ। ਜੀ ਜੀ, ਕਿ ਬਿਲਾ ਵਜ੍ਹਾ ਇੱਕ ਹਵਾ ਖੜਾ ਕਰਕੇ, ਕਿਉਂਕਿ ਇੰਦਰਾ ਗਾਂਧੀ ਨੂੰ ਆਪਣੇ ਹਿੰਦੂ ਮੈਜੋਰਟੀ ਵੋਟਰ ਨੂੰ ਖੁਸ਼ ਕਰਨਾ ਸੀਗਾ, ਉਹਦੇ ਵਾਸਤੇ ਉਹਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ, ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂਵਾਲਿਆਂ ਦੀ ਸ਼ਹੀਦੀ ਕੀਤੀ ਤੇ ਬਾਅਦ ਦੇ ਵਿੱਚ ਸਿੱਖ ਜੈਨੋਸਾਈਡ। ਇਹ ਸਾਰੀ ਜਿਹੜੀ ਆ ਉੱਥੇ ਦੇ ਜਿਹੜਾ ਇੱਕ ਅਲਟਰਨੈਸ਼ਨਲ ਮੈਜੋਰਿਟੇਰੀਅਨ ਰੂਲ ਆ ਜਾਂ ਮੈਜੋਰਟੀ ਵੋਟਰ ਆ, ਹਿੰਦੂ ਵੋਟਰ ਆ, ਉਹਨੂੰ ਕਨਵਿੰਸ ਕਰਨ ਲਈ ਕਿ ਤੁਹਾਨੂੰ ਸਿੱਖਾਂ ਕੋਲ ਕੋਈ ਥ੍ਰੈਟ ਆ, ਸਿੱਖ ਜਿਹੜੇ ਆ ਉਹ ਐਂਟੀ ਹਿੰਦੂ ਆ, ਤੁਹਾਨੂੰ ਇਹ ਖਾ ਜਾਣਗੇ, ਇਹ ਜਿਹੜੇ ਦੇਸ਼ ਦਰੋਹੀ ਆ। ਸੋ ਇਹ ਉਹ ਸੇਮ ਹੀ ਪਾਲਿਸੀ ਜਿਹੜੀ ਇੰਦਰਾ ਗਾਂਧੀ ਦੀ ਸੀ। ਦੇਖੋ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ, ਜੇ ਤੁਸੀਂ ਸਹੀ ਤਰ੍ਹਾਂ ਪੜ੍ਹਿਆ ਹੋਵੇ ਜੀ, ਇਹ ਵੈਸੇ ਇੰਡੀਅਨ ਸਰਕਾਰ ਦਾ ਪ੍ਰਚਾਰ ਆ ਵੀ ਉਹ ਜਿਹੜੇ ਸੀ ਉਹ ਵੱਖਵਾਦੀ ਸੀ, ਅੱਤਵਾਦੀ ਸੀ, ਇਦਾਂ ਦੀ ਕੋਈ ਗੱਲ ਨਹੀਂ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਵੀ ਇੰਡੀਅਨ ਸ਼ਹਿਰਾਂ 'ਚ ਘੁੰਮਦੇ ਰਹੇ, ਫਿਰਦੇ ਰਹੇ, ਇੰਡੀਅਨ ਸਰਕਾਰ ਨੇ ਉਹਨਾਂ ਨੂੰ ਕਦੇ ਅਰੈਸਟ ਨਹੀਂ। ਫਿਰ ਉਹਨਾਂ ਤੇ ਇੱਕੋ ਹੀ ਕੇਸ ਚੱਲਿਆ, ਇੱਕ ਕਤਲ ਦਾ ਕੇਸ, ਜਿਹਦੇ ਬਾਰੇ ਉਹ ਕੋਰਟ 'ਚ ਪੇਸ਼ ਹੋਏ ਔਰ ਇੰਡੀਅਨ ਹੋਮ ਮਿਨਿਸਟਰ ਗਿਆਨੀ ਉਸ ਵੇਲੇ ਜ਼ੈਲ ਸਿੰਘ ਹੁੰਦਾ ਸੀ, ਉਹਦੀ ਔਨ ਦਾ ਫਲੋਰ ਆਫ ਦਾ ਹਾਊਸ ਲੋਕ ਸਭਾ ਸਟੇਟਮੈਂਟ ਆ ਵੀ ਸੰਤਾਂ ਦੇ ਬਾਰੇ ਕੋਈ ਪ੍ਰੂਫ ਨਹੀਂ ਮਿਲੇ। ਉਹਨਾਂ ਨੂੰ ਬਾਅਦ 'ਚ ਅੱਤਵਾਦੀ ਕਹਿ ਕੇ, ਵੱਖਵਾਦੀ ਕਹਿ ਕੇ, ਉੱਥੇ ਦੀ ਹਿੰਦੂ ਮੈਜੋਰਟੀ ਨੂੰ ਖੁਸ਼ ਕਰਨ ਲਈ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ। ਦਰਬਾਰ ਸਾਹਿਬ ਨੂੰ ਢਾਹ ਢੇਰੀ ਕੀਤਾ ਗਿਆ, ਸ੍ਰੀ ਅਕਾਲ ਤਖਤ ਸਾਹਿਬ ਤੇ ਟੈਂਕਾਂ ਤੋਪਾਂ ਲੈ ਕੇ। ਇਹ ਸਾਰਾ ਕੁਝ ਇਸ ਵਾਸਤੇ ਕੀਤਾ ਗਿਆ ਤਾਂ ਕਿ ਉੱਥੇ ਦੀ ਜਿਹੜੀ ਇੱਕ ਮੈਜੋਰਟੀ ਹਿੰਦੂ ਪਾਪੂਲੇਸ਼ਨ ਹੈ ਉਹ ਰਾਜ਼ੀ ਹੋਵੇ ਤੇ ਵੋਟ ਜਿਹੜਾ ਉਹ ਕਾਂਗਰਸ ਨੂੰ ਪਾਵੇ। ਹੁਣ 2024 'ਚ ਚੋਣਾਂ ਵਾ, ਇਸ ਵੇਲੇ ਜੋ ਪੰਜਾਬ ਸਰਕਾਰ ਕਰ ਰਹੀ ਹੈ ਉਹਦੇ ਨਾਲ ਇੱਕ ਤੇ ਜਿਹੜੀ, ਵੈਸੇ ਮੈਂ ਕਿਸੇ ਵੀ, ਮੇਰਾ ਕੋਈ ਪੋਲੀਟੀਕਲ ਇੰਟਰਸਟ ਨਹੀਂ ਹੈਗਾ ਕਿਸੇ ਪਾਸੇ ਵੀ, ਪਰ ਉਹਦੇ ਨਾਲ ਇਹ ਆ ਵੀ ਜਿਹੜੀ ਸੈਂਟਰ ਦੀ ਸਰਕਾਰ ਆ, ਇੱਕ ਤੇ ਉੱਥੇ ਸਰਕਾਰ ਦੇ ਨੱਕ 'ਚ ਧੂੰ ਦੇਗੀ ਵੀ ਤੁਸੀਂ ਕੀ ਕਰ ਰਹੇ ਹੋ ਇੱਥੇ ਪੋਲੀਟੀਕਲੀ, ਆਪ ਜਿਹੜੀ ਉਹਦੇ ਨਾਲ ਉਹਨੂੰ ਝਟਕਾ ਲੱਗੇਗਾ। ਤੇ ਅਨਫੋਰਚੂਨੇਟਲੀ ਸਿੱਖਾਂ ਦੇ ਕੋਲ ਕੋਈ ਪੋਲੀਟੀਕਲ ਲੀਡਰਸ਼ਿਪ ਇਦਾਂ ਦੀ ਹੈ ਨਹੀਂ ਪੰਜਾਬ 'ਚ। ਸੋ ਇਹਦੇ 'ਚ ਵੀ ਉਹਨਾਂ ਨੂੰ ਫਾਇਦਾ ਮਿਲਦਾ ਵਾ। ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਦੇਖੋ ਜਿਹੜੀ ਸਰਕਾਰ ਨੂੰ ਪੀੜਿਆ ਉਹ ਇਹ ਆ ਕਿ 84 ਤੋਂ ਬਾਅਦ ਇੱਕ ਤਾਂ ਸਿੱਖਾਂ ਨੂੰ ਇਹ ਸਮਝਣਾ ਚਾਹੀਦਾ ਕਿ ਅਸੀਂ ਕਹਿੰਦੇ ਨੇ ਸਿੱਖ ਜੈਨੋਸਾਈਡ 1984, ਮੈਂ ਹਮੇਸ਼ਾ ਕਹਿੰਦਾ ਵੀ ਪੂਰੇ ਦਹਾਕੇ ਦੀ ਜੈਨੋਸਾਈਡ ਆ ਜਿਹੜੀ 1984 'ਚ ਸ਼ੁਰੂ ਹੋਈ ਤੇ ਫਿਰ ਇਹ 95-96 ਤੱਕ ਚੱਲੀ, ਪੂਰੀ 10-11 ਸਾਲ। ਜਿਸ ਤਰ੍ਹਾਂ ਸਿੱਖ ਨੌਜਵਾਨੀ ਦਾ ਕਾਂਡ ਕੀਤਾ ਗਿਆ, ਉਹ ਸਾਰਾ ਜੈਨੋਸਾਈਡ ਦਾ, ਨਸਲਕੁਸ਼ੀ ਦਾ ਵਰਤਾਰਾ ਸੀਗਾ। ਉਹਨੂੰ ਸਿਰਫ ਤੁਸੀਂ 84 ਤੱਕ ਸੀਮਤ ਨਹੀਂ ਕਰ ਸਕਦੇ। ਇੰਡੀਅਨ ਸਰਕਾਰ ਨੇ ਇਸ ਸਮੇਂ 'ਚ ਬੜੀ ਕੋਸ਼ਿਸ਼ ਕੀਤੀ, ਕਦੇ ਕੁਝ ਸੋ ਕਾਲ ਜਿਹੜੇ ਸਿੱਖ ਲੀਡਰ ਆ ਉਹਨਾਂ ਨੂੰ ਨਾਲ ਜੋੜ ਕੇ, ਕੁਝ ਆਪਣੀ ਕੌਮ ਨੂੰ ਨਿੰਦਣ ਵਾਲੇ ਸੋ ਕਾਲ ਸਕਾਲਰਸ ਨੂੰ ਆਪਣੇ ਨਾਲ ਜੋੜ ਕੇ ਸਿੱਖ ਜਿਹੜੇ ਆ ਉਹ ਕਿਸੇ ਤਰ੍ਹਾਂ
ਸਿੱਖੀ ਦੀ ਗੱਲ ਛੱਡ ਦੇਣ ਤੇ ਜੋ ਆਰਐਸਐਸ ਦਾ ਏਜੰਡਾ ਹੈਗਾ ਵੀ ਸਿੱਖੀ ਜਿਹੜਾ ਹਿੰਦੂ ਧਰਮ ਦਾ ਹੀ ਇੱਕ ਹਿੱਸਾ ਬਣ ਜਾਏ, ਜਿਹੜੀ ਗੁਰੂ ਗ੍ਰੰਥ ਸਾਹਿਬ ਹੈ ਉਹਨਾਂ ਦਾ ਪੰਜਵਾਂ ਵੇਦ ਬਣ ਜਾਏ, ਤੇ ਜਿਹੜੇ ਸਾਡੇ ਗੁਰੂ ਸਾਹਿਬਾਨ ਆ ਉਹ ਉਹਨਾਂ ਦੇ ਰਿਸ਼ੀ ਮੁਨੀਆਂ ਤੌਰ ਤੇ ਵਿਖਾਏ ਜਾਣ। ਦਿਖਾਏ ਜਾਣ। ਇਹ ਕੋਸ਼ਿਸ਼ ਇੰਡੀਅਨ ਸਰਕਾਰ ਦੀ ਕਾਮਯਾਬ ਨਹੀਂ ਹੋਈ। ਹੂੰ ਪੰਜਾਬ ਨੂੰ ਨਸ਼ਿਆਂ ਤੇ ਲਾਇਆ ਗਿਆ। ਪੰਜਾਬ 'ਚ ਫਾਰਮਰ ਸੁਸਾਈਡ ਦੇਖ ਲਓ ਕਿਸ ਕਦਰ ਆ, ਗਰਾਊਂਡ ਵਾਟਰ ਲੈਵਲ ਸਾਡੇ ਦੀ ਸਿਚੁਏਸ਼ਨ ਕੀ ਆ, ਕੀ ਹੈ। ਹੂੰ ਔਰ ਬੱਚੇ ਸਾਡੇ ਨਸ਼ਿਆਂ 'ਚ ਡੁੱਬੇ ਆ। ਹੂੰ ਹੁਣ ਜਦੋਂ ਪੰਜਾਬ ਦੇ ਵਿੱਚ ਸਾਡੇ ਨੌਜਵਾਨ ਉੱਠੇ, ਇਹ ਅਕਾਲ ਪੁਰਖ ਦੀ ਮਿਹਰ ਹੋਈ, ਉਹਨਾਂ ਨੂੰ ਕਿਸੇ ਨੇ ਪੈਟਰਨਾਈਜ਼ ਨਹੀਂ ਕੀਤਾ, ਉਹਨਾਂ ਦੇ ਦਿਲ 'ਚ ਜਜ਼ਬਾ ਆਪੀ, ਕਿਉਂਕਿ ਜਿਹੜੀ ਗੁਰੂ ਨਾਲ ਪ੍ਰੇਮ ਦੀ ਗੱਲ ਹੈ ਜਾਂ ਸਿੱਖੀ ਧਰਮ ਨਾਲ ਪਿਆਰ ਦੀ ਗੱਲ ਹੈ ਨਾ, ਇਹ ਗੁਰੂ ਹੀ ਕਿਸੇ ਨੂੰ ਇਹ ਬਖਸ਼ਦੇ ਆ ਬਖਸ਼ਦਾ ਬਿਲਕੁਲ। ਦਾਨ। ਗੁਰੂ ਹੀ ਦਾਨ ਦਿੰਦਾ, ਬੰਦਾ ਆਪ ਹੀ ਲੈ ਨਹੀਂ ਸਕਦਾ ਇਸ ਨਹੀਂ ਲੈ ਸਕਦਾ। ਸੋ ਕਿੱਦਾਂ ਮੋਨੇ ਬੰਦੇ ਜਿਨ੍ਹਾਂ ਨੂੰ ਲੋਕ ਜਿਹੜੇ ਇੱਥੇ ਕਈ ਜਿਹੜੇ ਆ ਪੰਜ ਕਕਾਰ ਪਾਉਣ ਵਾਲੇ ਆ ਉਹ ਬਹੁਤ ਵਧੀਆ ਕਰ ਰਹੇ ਆ, ਪਰ ਜਿਹੜਾ ਕਿਹਾ ਜਾਂਦਾ ਸੀ ਆ ਮੁੰਡੇ ਜਿਹੜੇ ਆ ਇਹ ਜਿਨ੍ਹਾਂ ਅੰਮ੍ਰਿਤ ਛਕਿਆ ਤੇ ਜਿਨ੍ਹਾਂ ਨਹੀਂ ਵੀ ਛਕਿਆ ਉਹਨਾਂ ਬਾਰੇ ਗੱਲ ਕਰਦੇ ਸੀ। ਉਹਨਾਂ ਨੂੰ ਦੇਖੋ, ਭਾਵੇਂ ਭਾਈ ਦੀਪ ਸਿੱਧੂ ਹੋਵੇ, ਉਹਨੂੰ ਉਹਦੀ ਸਟਰਗਲ ਦੇਖ ਲਓ। ਫਿਰ ਹੁਣ ਭਾਈ ਅੰਮ੍ਰਿਤਪਾਲ ਸਿੰਘ, ਕਿੱਦਾਂ ਉਹਨਾਂ ਨੇ ਜਿਹੜਾ ਵਾ ਅੰਮ੍ਰਿਤ ਛਕਿਆ ਤੇ ਕਿਸ ਤਰ੍ਹਾਂ ਸਿੱਖਾਂ ਦੀ ਸਿੱਖੀ ਦੀ ਆਵਾਜ਼ ਬਣ ਕੇ ਉੱਠੇ। ਸੋ ਭਾਰਤ ਸਰਕਾਰ ਨੂੰ ਇਹ ਗੱਲ ਬਾਰਾ ਨਹੀਂ ਖਾਂਦੀ, ਕਿਉਂਕਿ ਉਹਨਾਂ ਨੇ ਪਹਿਲਾਂ ਸਿੱਖਾਂ ਦੀ ਜੈਨੋਸਾਈਡ ਨਸਲਕੁਸ਼ੀ ਕੀਤੀ, ਫਿਰ ਸਿੱਖਾਂ ਤੇ ਟੈਰਰਿਜ਼ਮ ਦਾ ਝੂਠਾ ਇਲਜ਼ਾਮ ਲਾਇਆ, ਸਿੱਖ ਨੌਜਵਾਨੀ ਦਾ ਘਾਣ ਕੀਤਾ, ਇਹ ਸੋਚ ਕੇ ਕਿ ਸਿੱਖਾਂ ਦੇ ਵਿੱਚੋਂ ਆਪਣੀ ਹੋਂਦ ਦੀ ਗੱਲ ਮੁੱਕ ਜਾਏਗੀ, ਆਪਣੇ ਆਜ਼ਾਦ ਘਰ ਦੀ ਗੱਲ ਮੁੱਕ ਜਾਏਗੀ, ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ ਗੱਲ ਮੁੱਕ ਜਾਏਗੀ, ਪਰ ਉਹ ਇਹ ਕਰਨ 'ਚ ਕਾਮਯਾਬ ਨਹੀਂ। ਸੋ ਹੁਣ ਉਹਨੂੰ ਇਹ ਇਦਾਂ ਦੇ ਜਿਹੜੇ ਆ ਉਹ ਕੋਝੇ ਕਾਰਜ ਇਸ ਵਾਸਤੇ ਕਰ ਰਹੇ ਆ ਤਾਂ ਕਿ ਸਿੱਖਾਂ ਤੇ ਇੱਕ ਵਾਰੀ ਫੇਰ ਐਕਸਟ੍ਰੀਮਿਜ਼ਮ ਦਾ, ਟੈਰਰਿਜ਼ਮ ਦਾ ਲਾਇਆ ਜਾਏ ਟੈਗ, ਦੁਨੀਆ 'ਚ ਇਹਨਾਂ ਨੂੰ ਬਦਨਾਮ ਕੀਤਾ ਜਾਏ, ਕਿਉਂਕਿ ਅੱਜ ਦੁਨੀਆ ਜਿਸ ਹੱਦ ਤੱਕ ਸਿੱਖਾਂ ਨੂੰ ਮਾਨਤਾ ਮਿਲ ਰਹੀ ਆ, ਔਰ ਨਾਲ ਹੀ ਨਾਲ ਸ਼ਾਂਤਮਈ ਢੰਗ ਨਾਲ ਜਿਹੜੀਆਂ ਇੱਥੇ ਕੰਮ ਹੋਏ ਆ ਪਿਛਲੇ ਸਮੇਂ 'ਚ, ਖਾਸ ਤੌਰ ਤੇ ਅਮਰੀਕਾ ਕੈਨੇਡਾ 'ਚ, ਉਹਦੇ ਨਾਲ ਸਿੱਖਾਂ ਨੂੰ ਇੱਕ ਬਹੁਤ ਵੱਡਾ ਐਕਸਪੋਜ਼ਰ ਇੰਟਰਨੈਸ਼ਨਲ ਕਮਿਊਨਿਟੀ ਦਾ ਮਿਲਿਆ ਵਾ, ਔਰ ਬਹੁਤ ਉੱਚ ਸਥਾਨਾਂ ਤੇ ਸਿੱਖਾਂ ਦੀ ਪਹੁੰਚ ਹੋਈ ਹੈ। ਸੋ ਇੰਡੀਆ ਸਰਕਾਰ ਨੂੰ ਸਾਰਾ ਕੁਝ ਬਰਦਾਸ਼ਤ ਨਹੀਂ ਹੈਗਾ। ਇਸ ਵਾਸਤੇ ਉਹ ਇੱਕ ਤਾਂ ਉੱਥੇ ਸਾਰਾ ਕੁਝ ਕਰਕੇ ਇੱਕ ਸਹਿਮ ਦਾ ਮਾਹੌਲ, ਕਨਫਿਊਜ਼ਨ ਦਾ ਮਾਹੌਲ ਕ੍ਰੀਏਟ ਕਰਨਾ ਚਾਹੁੰਦੇ ਤੇ ਇੰਟਰਨੈਸ਼ਨਲੀ ਸਿੱਖਾਂ ਨੂੰ ਭੰਡਣਾ ਚਾਹੁੰਦੇ ਆ। ਮੈਂ ਇਹ ਸਮਝਦਾ ਇਹ ਸਾਰੀ ਸਿਚੁਏਸ਼ਨ। ਸੋ ਇਦਾਂ ਲੱਗ ਰਿਹਾ ਵੀ ਜਿੱਦਾਂ ਧੱਕੇ ਦੇ ਨਾਲ ਇਹ ਜਿਹੜੀ ਸਿਚੁਏਸ਼ਨ ਆ ਉਹ ਥੋਪੀ ਜਾ ਰਹੀ ਹੈ, ਇਸ ਜਾਣ ਕੇ ਜਿੱਦਾਂ ਤੁਸੀਂ ਕਿਹਾ ਵੀ ਸਿੱਖਾਂ ਦੀ ਛਵੀ ਨੂੰ ਖਰਾਬ ਕਰਨ ਦੇ ਲਈ ਜਿਹੜਾ ਹੁੰਦਾ ਆ। ਹੁਣ ਇਹ ਜਦੋਂ ਸਾਰਾ ਕੁਝ ਡਾਕਟਰ ਚੀਮਾ ਇਹ ਹੋਇਆ ਤੇ ਆਪਾਂ ਦੇਖ ਰਹੇ ਹਾਂ ਵੀ ਥਾਂ ਥਾਂ ਦੇ ਉੱਤੇ ਦੁਨੀਆ ਭਰ ਦੇ ਵਿੱਚ ਪ੍ਰੋਟੈਸਟ ਵੀ ਜਿਹੜੇ ਹੋ ਰਹੇ ਆ ਵੀ ਇੰਡੀਆ ਜਿਹੜਾ ਆ ਉਹ ਅਪਰੈਸ ਕਰ ਰਿਹਾ, ਉੱਥੋਂ ਦੀਆਂ ਸਰਕਾਰਾਂ ਸਿੱਖਾਂ ਦੀਆਂ ਆਵਾਜ਼ਾਂ ਨੂੰ ਅਪਰੈਸ ਕਰ ਰਹੀ। ਕਿਉਂਕਿ ਇਹਦੇ ਵਿੱਚ ਮੈਂ ਵੀ ਦੱਸਦਾ ਜਾਵਾਂ, ਇਕੱਲੇ ਅੰਮ੍ਰਿਤਪਾਲ ਸਿੰਘ ਜਾਂ ਉਸਦੇ ਸਾਥੀ ਨਹੀਂ, ਕੁਛ ਅਜਿਹੀਆਂ ਸਿੱਖ ਆਵਾਜ਼ਾਂ ਵੀ ਨਾਲ ਦੇ ਨਾਲ ਹੀ ਉਹ ਚੱਕ ਰਹੇ ਆ, ਉਹਨਾਂ ਨੂੰ ਨਜ਼ਰਬੰਦ ਕਰ ਰਹੇ ਆ, ਉਹਨਾਂ ਨੂੰ ਗ੍ਰਿਫਤਾਰ ਕਰ ਰਹੇ ਆ, ਜਿਨ੍ਹਾਂ ਦਾ ਕਈ ਵਾਰੀ ਮੇਲ ਵੀ ਨਹੀਂ ਹੈਗਾ ਅੰਮ੍ਰਿਤਪਾਲ ਹੁਣਾਂ ਦੀ, ਉਹਨਾਂ ਨੇ ਸਪੋਰਟ ਵੀ ਨਹੀਂ ਕੀਤੀ ਜਾਂ ਕਹਿ ਲਓ ਵੀ ਉਹ ਸਿੱਧੇ ਤੌਰ 'ਤੇ ਵੀ ਨਹੀਂ ਆ, ਤਾਂ ਵੀ ਇਸ ਦੀ ਆੜ ਦੇ ਵਿੱਚ ਉਹ ਸਾਰੀਆਂ ਹੀ ਆਵਾਜ਼ਾਂ ਨੂੰ ਜਿਹੜਾ ਉਹ ਬੰਦ ਕਰ ਰਹੇ ਆ, ਉਹਨਾਂ ਨੂੰ ਉਹ ਚੁੱਕ ਚੁਕਾਈਆ ਕਰ ਰਹੇ ਆ। ਸੋ ਡਾਕਟਰ ਚੀਮਾ, ਇਹਦੇ ਵਿੱਚ ਜੇ ਆਪਾਂ ਦੇਖੀਏ ਹੁਣ ਜਿੱਦਾਂ ਮੈਂ ਪ੍ਰੋਟੈਸਟ ਦੀ ਗੱਲ ਕੀਤੀ ਆ, ਪ੍ਰੋਟੈਸਟ ਕਰਨੇ ਠੀਕ ਆ ਵੀ ਦੇਖਦੇ ਆ ਵੀ ਆਹ ਤੁਸੀਂ ਕਰ ਰਹੇ ਆ, ਤੇ ਪ੍ਰੋਟੈਸਟ ਦੇ ਵਿੱਚ ਕੀ ਕੀ ਹੋਣਾ ਚਾਹੀਦਾ ਤੇ ਉਸ ਦੇ ਨਾਲ ਨਾਲ ਹੁਣ ਅੱਗੇ ਕੀ ਕਰਨਾ ਚਾਹੀਦਾ? ਹਾਂਜੀ, ਬਿਲਕੁਲ ਤੁਹਾਡੀ ਗੱਲ ਠੀਕ ਆ ਵੀ ਜਿਹੜੇ ਬੰਦੇ ਭਾਈ ਅੰਮ੍ਰਿਤਪਾਲ ਸਿੰਘ ਜੀ ਨਾਲ ਜੁੜੇ ਹੋਏ ਨਹੀਂ, ਉਹਨਾਂ ਨੂੰ ਚੁੱਕਿਆ ਜਾ ਰਿਹਾ, ਉਹਨਾਂ ਨੂੰ ਵੀ ਅਨਲੌਫੁਲੀ ਡਿਟੇਨ, ਡਿਸਅਪੀਅਰ ਕੀਤਾ ਜਾ ਰਿਹਾ। ਔਰ ਇਹ ਵਰਤਾਰਾ ਨਵਾਂ ਨਹੀਂ ਹੈਗਾ। ਅਸੀਂ ਦੇਖਿਆ ਪਿਛਲੇ ਸਮੇਂ 'ਚ ਜਦੋਂ ਸ਼ਾਂਤਮਈ ਢੰਗ ਨਾਲ ਇੰਟਰਨੈਸ਼ਨਲ ਨੋਰਮਸ ਦੇ ਹੇਠ ਪੰਜਾਬ ਰੈਫਰੈਂਡਮ ਦੀ ਗੱਲ ਚੱਲੀ ਸੀ, ਤੇ ਗੱਲ ਇੱਥੇ ਚੱਲਦੀ ਸੀ, ਤੇ ਜਿਹੜੇ ਬੰਦੇ ਪੰਜਾਬ 'ਚ ਪੰਜਾਬ ਰੈਫਰੈਂਡਮ ਜਾਂ ਸਿੱਖ ਫॉर ਜਸਟਿਸ ਨਾਲ ਐਸੋਸੀਏਟਿਡ ਨਹੀਂ ਸੀ, ਉਹਨਾਂ ਨੂੰ ਚੱਕ ਕੇ ਅੰਦਰ ਦੇ ਦਿੱਤਾ ਜਾਂਦਾ ਸੀ। ਸੋ ਇੰਡੀਅਨ ਸਰਕਾਰ ਜਿਹੜੀ ਆ ਉਹ ਸਿੱਖਾਂ ਨੂੰ ਸਿੱਖਾਂ ਦੇ ਤੌਰ ਤੇ ਟ੍ਰੀਟ ਕਰਦੀ ਹੈ, ਭਾਵੇਂ ਉਹ ਕਿਸੇ ਵੀ ਜਥੇਬੰਦੀ ਨਾਲ ਸੰਬੰਧਿਤ ਹੋਣ। ਉਹਨਾਂ ਦਾ ਜਿਹੜਾ ਮਸਲਾ ਵਾ ਉਹ ਵਿਚਾਰਧਾਰਾ ਵਾ ਵੀ ਜਿਹੜਾ ਸਿੱਖ ਵੀ ਆਟੋਨਮੀ ਦੀ ਜਾਂ ਸਿੱਖਾਂ ਦੀ ਆਜ਼ਾਦੀ ਦੀ ਗੱਲ ਕਰੇਗਾ, ਉਹਨੂੰ ਉਹਦੇ ਨਾਲ ਉਹੀ ਵਰਤਾਰਾ ਕਰਨਗੇ। ਹੁਣ ਆਪਾਂ ਗੱਲ ਕਰਦੇ ਆ ਕਿ ਆਪਾਂ ਨੂੰ ਜਿਹੜੇ ਪ੍ਰੋਟੈਸਟ ਆ ਉਹ ਕਿੱਦਾਂ ਕਰਨੇ ਚਾਹੀਦੇ ਆ, ਤੇ ਜੇ ਅਸੀਂ ਉਹ ਖਰਾਬ ਕੀਤੇ ਤੇ ਉਹਦਾ ਸਾਨੂੰ ਨੁਕਸਾਨ ਕੀ ਹੋ ਸਕਦਾ। ਦੇਖੋ, ਰਾਈਟ ਟੂ ਪੀਸਫੁਲ ਅਸੈਂਬਲੀ ਤੇ ਰਾਈਟ ਟੂ ਪ੍ਰੋਟੈਸਟ ਹਰ ਬੰਦੇ ਦਾ ਮਨੁੱਖੀ ਅਧਿਕਾਰ ਆ। ਇੰਟਰਨੈਸ਼ਨਲ ਲਾਜ਼ ਦੇ ਹੇਠ ਜਿਹੜੇ UN ਦੇ ਕਨਵੈਂਟਸ ਆ ਉਹ 'ਚ ਕਵਰਡ ਆ। ਅਸੀਂ ਦੇਖਿਆ ਕਿ ਜਿਹੜੇ ਪ੍ਰੋਟੈਸਟ ਕਿਸਾਨੀ ਸੰਘਰਸ਼ ਸਮੇਂ ਹੋਏ ਆ ਉਹ ਸਾਰੇ ਦੇ ਸਾਰੇ ਬਹੁਤ ਹੀ ਸ਼ਾਂਤਮਈ ਢੰਗ ਨਾਲ ਹੋਏ,
ਔਰ ਇੰਨਾ ਲੰਮਾ ਪ੍ਰੋਟੈਸਟ ਅੱਜ ਦੀ ਹਿਊਮਨ ਹਿਸਟਰੀ 'ਚ ਕਿਤੇ ਸਾਨੂੰ ਦਿਖਦਾ ਨਹੀਂ ਕਿ ਪੂਰਾ ਸਾਲ ਹੀ ਚੱਲਿਆ, ਜਿਸ 'ਚ ਬੱਚੇ ਵੀ ਸੀ, ਵੱਡੇ ਵੀ ਸੀ, ਹਰ ਧਰਮ, ਹਰ ਜਾਤੀ, ਹਰ ਵਰਣ ਦੇ ਬੰਦੇ ਉਹਦੇ ਸ਼ਾਮਲ ਸੀਗੇ। ਉਹਨੂੰ ਇਸ ਵਾਸਤੇ ਇੰਟਰਨੈਸ਼ਨਲ ਪੱਧਰ ਤੇ ਮਾਨਤਾ ਮਿਲੀ। ਹੁਣ ਜਿਹੜੇ ਆਪਾਂ ਪ੍ਰੋਟੈਸਟ ਕਰ ਰਹੇ ਹਾਂ, ਇਹ ਸਾਡਾ ਹੱਕ ਆ, ਭਾਵੇਂ ਅਸੀਂ ਇੱਥੇ ਕਰੀਏ, ਭਾਵੇਂ ਉਹ ਅਸੀਂ ਇੰਡੀਆ ਦੇ ਵਿੱਚ ਕਰੀਏ। ਇੰਡੀਆ 'ਚ ਤਾਂ ਖੈਰ ਉਹਨਾਂ ਨੇ 144 ਲਾਈ ਹੋਈ ਹੈ, 4 ਤੋਂ ਜ਼ਿਆਦਾ ਬੰਦੇ ਜਿਹੜੇ ਆ ਉਹ ਇਕੱਠੇ ਨਹੀਂ ਹੋ ਦਿੰਦੇ। ਪਰ ਇੱਥੇ ਜਿਹੜੇ ਇੰਟਰਨੈਸ਼ਨਲੀ ਅਸੀਂ ਪ੍ਰੋਟੈਸਟ ਕਰ ਰਹੇ ਹਾਂ, ਉਹਦੇ 'ਚ ਮੇਰੀ ਬੇਨਤੀ ਹੈ ਹੱਥ ਜੋੜ ਕੇ ਆਪਣੇ ਸਾਰੇ ਮਿੱਤਰਾਂ ਨੂੰ, ਵੀ ਇਹ ਸਮਾਂ ਸਾਨੂੰ ਬਹੁਤ ਢੰਗ ਨਾਲ ਸੋਚ ਕੇ ਸੱਚੇ ਤਰੀਕੇ ਦੇ ਨਾਲ ਆਪਣਾ ਪ੍ਰੋਟੈਸਟ ਰਿਕਾਰਡ ਕਰਾਉਣ ਦਾ ਸਮਾਂ ਹੈ। ਅਸੀਂ ਸ਼ਾਂਤਮਈ ਢੰਗ ਨਾਲ ਇਕੱਠੇ ਹੋਈਏ, ਨਾਰੇ ਲਾਈਏ, ਬੈਨਰਸ ਫੜੀਏ, ਪੋਸਟਰ ਫੜੀਏ, ਪਰ ਜਿਹੜੀ ਕੁੱਟਮਾਰ ਆ ਜਾਂ ਕਿਸੇ ਵੀ ਬਿਲਡਿੰਗ ਨੂੰ ਨੁਕਸਾਨ ਪਹੁੰਚਾਉਣਾ ਵਾ, ਉਹ ਤੋਂ ਆਪਾਂ ਬਚੀਏ। ਉਹਦਾ ਕਾਰਨ ਇਹ ਆ ਕਿ ਅਸੀਂ ਆਪਣੀ ਜੋਸ਼ ਜਜ਼ਬੇ 'ਚ ਇਹ ਕੰਮ ਕਰ ਤਾਂ ਦਿੰਦੇ ਆ, ਪਰ ਜਦੋਂ ਅਸੀਂ ਜਿੱਥੇ ਕਿ ਇੱਥੇ ਦੀਆਂ ਸਟੇਟਸ ਆ, ਜਦੋਂ ਆਪਾਂ ਵੈਸਟ 'ਚ ਰਹਿੰਦੇ ਆ, ਤੇ ਇਹ ਦੇਸੀ ਤਰੀਕੇ ਨਾਲ ਸਮਝਦੇ ਨਹੀਂ ਹੈਗੇ। ਆਪਣੇ ਪੰਜਾਬੀਆਂ ਲਈ ਕੋਈ ਵੱਡੀ ਗੱਲ ਨਹੀਂ ਹੈਗੀ ਵੀ ਕਿਸੇ ਦਾ ਬੂਹਾ ਭੰਨ ਦੇਣਾ ਜਾਂ ਕਿਸੇ ਨੂੰ ਗਾਲਾਂ ਕੱਢ ਦੇਣੀਆਂ ਜਾਂ ਕਿਸੇ ਨੂੰ ਕੁੱਟ ਦੇਣਾ ਜਦੋਂ ਬੰਦਾ ਗੁੱਸਾ। ਇੱਕ ਹਿਊਮਨ ਨੇਚਰ ਆ, ਬਿਹੇਵੀਅਰ ਹੈ, ਪਰ ਵੈਸਟ ਦੇ ਵਿੱਚ ਇਹਨੂੰ ਬਹੁਤ ਮੰਦਾ ਗਿਣਿਆ ਜਾਂਦਾ। ਸੋ ਮੇਰੀ ਇਹੀ ਬੇਨਤੀ ਹੋਏਗੀ ਕਿ ਜਿਹੜੇ ਵੀ ਮਿੱਤਰ ਇਸ ਵੇਲੇ ਸਾਡੇ ਪ੍ਰੋਟੈਸਟ ਕਰ ਰਹੇ ਆ ਜਾਂ ਅਸੀਂ ਜਿੱਥੇ ਵੀ ਪ੍ਰੋਟੈਸਟ ਕਰ ਰਹੇ, ਉੱਥੇ ਆਪਣੀ ਗੱਲ ਜ਼ਰੂਰ ਕਰੀਏ, ਸ਼ਾਂਤਮਈ ਢੰਗ ਨਾਲ ਕਰੀਏ, ਕਿਸੇ ਤਰ੍ਹਾਂ ਦਾ ਤੋੜ ਭੰਨ, ਗਾਲੀ ਗਲੋਚ, ਮਾਰ ਕੁਟਾਈ ਨਾ ਕਰੀਏ। ਉਹਦੇ ਨਾਲ ਫਾਇਦਾ ਜਿਹੜਾ ਨਾ ਤਾਂ ਪੰਥ ਨੂੰ ਹੋਣਾ, ਨਾ ਸਾਡੇ ਕੌਜ਼ ਨੂੰ ਹੋਣਾ, ਉਹਦਾ ਫਾਇਦਾ ਇੰਡੀਅਨ ਸਰਕਾਰ ਨੂੰ ਹੋਣਾ। ਕਿ ਉਹ ਜਿਹੜੀ ਆ, ਜਿਸ ਤਰ੍ਹਾਂ ਦੇਖਿਆ ਵੀ ਜੇ ਅਸੀਂ ਕਿਸੇ ਕੌਂਸੂਲੇਟ ਦੇ ਬੂਹੇ ਭੰਨ ਦਈਏ, ਤੇ ਉਹ ਇੱਥੇ ਦੀਆਂ ਏਜੰਸੀਆਂ ਲਿਖਣਗੇ ਕਿ ਅੰਡਰ ਦ ਇੰਟਰਨੈਸ਼ਨਲ ਲਾਅ ਜਿਹੜੀ ਕਿਸੇ ਵੀ ਜਗ੍ਹਾ ਦੇ ਕੌਂਸੂਲੇਟ ਆ ਜਾਂ ਅੰਬੈਸੀਆਂ ਵਾ, ਉਹਨਾਂ ਦੀ ਪ੍ਰੋਟੈਕਸ਼ਨ ਜਿਹੜੀ ਆ ਜਿਸ ਦੇਸ਼ 'ਚ ਹੈਗੀ ਆ, ਉਸ ਦੇਸ਼ ਦੀ ਜ਼ਿੰਮੇਵਾਰੀ ਆ। ਸੋ ਜੇ ਅਮਰੀਕਾ 'ਚ ਕੁਝ ਹੋਏਗਾ ਤੇ ਅਮਰੀਕਨ ਸਰਕਾਰ, ਸਟੇਟ ਡਿਪਾਰਟਮੈਂਟ ਨੂੰ ਲਿਖਿਆ ਜਾਏਗਾ ਕਿ ਆ ਦੇਖੋ ਸਿੱਖ ਕੀ ਕਰਦੇ ਆ ਨਾ, ਸਾਡੀ ਸਿਕਿਉਰਿਟੀ ਇਨਸ਼ੋਰ ਕਰੋ। ਉਹਦਾ ਫਿਰ ਸਾਨੂੰ ਭੈੜਾ ਨੁਕਸਾਨ, ਬਹੁਤ ਬੁਰਾ ਨੁਕਸਾਨ ਹੋਏਗਾ। ਇਸੇ ਤਰ੍ਹਾਂ ਹੀ ਜੇ ਅਸੀਂ ਕਿਸੇ ਥਾਂ ਕੌਂਸੂਲੇਟ ਨੂੰ ਬਾਹਰ ਕੱਢ ਕੇ ਮਾਰਨੇ ਆ, ਤੇ ਜ਼ਾਹਿਰ ਜਿੰਨੇ ਵੀ ਡਿਪਲੋਮੈਟਸ ਆ, ਉਹ ਅੰਡਰ ਦ ਡਿਫਰੈਂਟ ਨੇਸ਼ਨਸ ਟ੍ਰੀਟੀ, ਉਹ ਪ੍ਰੋਟੈਕਟ ਆ ਨਾ, ਉਹ ਇੱਕ ਸਾਡੇ ਲਈ ਕੰਸਰਨ ਬਣੇਗਾ। ਫਿਰ ਅਸੀਂ ਜਿਹਨੂੰ ਸ਼ਾਂਤਮਈ ਢੰਗ ਨਾਲ ਵੀ ਕੋਈ ਮੁਜ਼ਾਹਰੇ ਕਰਨਾ ਚਾਹਾਂਗੇ, ਸ਼ਾਇਦ ਸਾਨੂੰ ਉਹ ਕਰਨ 'ਚ ਫਿਰ ਬਹੁਤ ਸਾਰੀਆਂ ਔਕੜਾਂ ਹੋਣਗੀਆਂ। ਸੋ ਮੇਰੀ ਇਹ ਪਹਿਲੀ ਬੇਨਤੀ ਤੇ ਇਹ ਆ ਵੀ ਆਪਾਂ ਜਿੰਨੇ ਪ੍ਰੋਟੈਸਟ ਕਰੀਏ, ਉਹ ਸਾਡਾ ਹੱਕ ਆ, ਸਾਨੂੰ ਉਹ ਤੋਂ ਕੋਈ ਨਹੀਂ ਰੋਕ ਸਕਦਾ, ਪਰ ਉਹਨੂੰ ਬੜੇ ਹੀ ਵਧੀਆ ਤਰੀਕੇ ਨਾਲ ਆਰਗੇਨਾਈਜ਼ ਕਰਕੇ ਸ਼ਾਂਤਮਈ ਢੰਗ ਦੇ ਨਾਲ। ਔਰ ਪ੍ਰੋਟੈਸਟ ਇਦਾਂ ਦਾ ਹੋਣਾ ਚਾਹੀਦਾ ਵੀ ਜਿਹੜੀ ਆਲੇ ਦੁਆਲੇ ਦੀ ਦੁਨੀਆ ਵਾ, ਉਹਨੂੰ ਸਾਡੇ ਕੌਜ਼ ਬਾਰੇ ਪਤਾ ਚੱਲੇ। ਅਸੀਂ ਜੇ ਖਾਲੀ ਨਾਰੇ ਲਾਉਂਦੇ ਰਹੇ, ਆਪਣੀ ਜ਼ੁਬਾਨ 'ਚ ਹੀ ਲਾਲਾ ਲਾਲਾ ਕਰਦੇ ਰਹੇ, ਤੇ ਜਿਹੜੀ ਆਲੇ ਦੁਆਲੇ ਦੀ ਸਾਡੀ ਕਮਿਊਨਿਟੀ ਵੱਸਦੀ ਆ, ਉਹਨੂੰ ਪਤਾ ਨਹੀਂ ਚੱਲੂ। ਦੂਸਰੀ ਗੱਲ ਮੈਂ ਬੇਨਤੀ ਇਹ ਕਰਾਂ ਕਿ ਅਸੀਂ ਬਜਾਏ ਦੇ ਵੀ ਕਿਸੇ ਨੂੰ ਗਾਲਾਂ ਕੱਢੀਏ ਜਾਂ ਮਾਰੀਏ ਕੁੱਟੀਏ, ਅਸੀਂ ਜਿਹੜਾ ਸਾਡੇ ਹਿਊਮਨ ਰਾਈਟਸ ਕੰਸਰਨਸ ਆ, ਉਹਦੇ ਬਾਰੇ ਭਾਵੇਂ ਇੱਕ ਸਫ਼ੇ ਦਾ ਪੰਫਲੇਟ ਕੱਢੀਏ। ਜਿੱਥੇ ਵੀ ਆਪਾਂ ਮੁਜ਼ਾਹਰਾ ਕਰਨ ਜਾਈਏ, ਉਹ ਸਾਡੇ ਹੱਥ 'ਚ ਹੋਵੇ ਕਿ ਭਾਈ ਅਸੀਂ ਪ੍ਰੋਟੈਸਟ ਕਿਉਂ ਕਰ ਰਹੇ ਹਾਂ। ਮੈਂ ਦੇਖਿਆ ਵੀ ਮੁਜ਼ਾਹਰੇ ਸਾਡਿਆਂ 'ਚ ਜੋਸ਼ ਬਹੁਤ ਜ਼ਿਆਦਾ ਹੁੰਦਾ, ਜਿਹੜੀ ਵਧੀਆ ਗੱਲ ਹੈ, ਉਤਸ਼ਾਹ ਹੋਣਾ ਚਾਹੀਦਾ ਲੋਕਾਂ 'ਚ। ਸਿੱਖ ਕੌਮ ਜੇ ਅੱਜ ਜਿਉਂਦੀ ਆ ਤੇ ਆਪਣੇ ਜੋਸ਼ ਜਜ਼ਬੇ ਦੀ ਵਜ੍ਹਾ ਤੋਂ ਹੀ ਜੀ ਰਹੀ ਆ, ਨਹੀਂ ਤੇ ਇਸ ਕੌਮ ਦਾ ਮੁਕਾਬਲਾ ਕਦੇ ਜਿਹੜਾ ਵਾ ਉਹ ਕਈ ਤਾਨਾਸ਼ਾਹਾਂ ਨਾਲ ਰਿਹਾ, ਕਦੇ ਮੁਗਲਾਂ ਦੇ ਨਾਲ, ਕਦੇ ਅਫਗਾਨਾਂ ਦੇ ਨਾਲ, ਤੇ ਕਦੇ ਜਿਹੜੀ ਹਿੰਦੂ ਤਵੀ ਬਾਹਮਣੀ ਦੀ ਸਰਕਾਰ ਸੀ, ਮੈਂ ਤਾਂ ਉਹਨੂੰ ਹਿੰਦੂ ਤਵੀ ਕਹਾਂਗਾ। ਤੇ ਅੱਜ ਜਿਹੜੀ ਬੀਜੇਪੀ ਦੀ, ਸਾਰਿਆਂ ਦੇ ਨਾਲ ਸਿੱਖਾਂ ਨੂੰ ਉਹਨਾਂ ਦੇ ਉਤਸ਼ਾਹ ਹੀ ਬਚਾਉਂਦਾ ਆ। ਪਰ ਜੋ ਹੁਣ ਆਪਾਂ ਵੈਸਟ ਆ, ਆਪਾਂ ਦੇ ਕੋਲ ਢੰਗ ਏਦਾਂ ਦਾ ਹੋਣਾ ਚਾਹੀਦਾ ਜਿਹਦੇ ਨਾਲ ਅਸੀਂ ਲੋਕਾਂ ਨੂੰ ਦੱਸ ਸਕੀਏ, ਹੋਰ ਕਮਿਊਨਿਟੀਆਂ ਨੂੰ, ਆਲੇ ਦੁਆਲੇ ਦੇ ਲੋਕਾਂ ਨੂੰ, ਤਾਂ ਕਿ ਲੋਕ ਸਾਡੇ ਇਸ ਕੌਜ਼ ਦੇ ਨਾਲ ਜੁੜਨ, ਨਾ ਕਿ ਸਾਡੇ ਖਿਲਾਫ ਹੋ ਜਾਣ। ਸੋ ਆਪਾਂ ਕੁਝ ਫੈਕਟਸ ਜਿਹੜੇ ਆ ਵੀ ਆਪਾਂ ਪ੍ਰੋਟੈਸਟ ਕਿਉਂ ਕਰ ਰਹੇ ਹਾਂ। ਅੱਛਾ, ਉਹਦੇ ਵਿੱਚ ਵੀ ਮੈਂ ਇੱਕ ਹੋਰ ਜਿਹੜੀ ਸੁਝਾਅ ਦੇਣਾ ਚਾਹੁੰਦਾ ਕਿ ਭਾਈ ਅਮਰਿਤਪਾਲ ਸਿੰਘ ਜੀ ਦੀ ਅਰੈਸਟ ਸਾਡੇ ਲਈ ਮੁੱਖ ਮੁੱਦਾ ਵਾ, ਪਰ ਆਪਾਂ ਉਸ ਅਰੈਸਟ ਨੂੰ ਦੁਨੀਆ ਸਾਹਮਣੇ ਏਦਾਂ ਰੱਖੀਏ ਵੀ ਉਹਨਾਂ ਨੂੰ ਆਰਬਿਟਰੀ ਡਿਟੇਨ ਕੀਤਾ ਗਿਆ ਵਾ। ਇਹ ਜਿਹੜੀ ਆ ਉਹ ਅਨਵੋਲੰਟਰੀ ਜਿਹੜੀ ਆ ਡਿਸਅਪੀਅਰੈਂਸ ਆ। ਇੱਕ ਤਾਂ ਗੱਲ ਹੈ ਕਿ ਇਹਦੇ ਲਈ ਜਿਹੜੀ ਸ਼ਬਦਾਵਲੀ ਵਰਤੀ ਹੈ, ਉਹ ਇਦਾਂ ਦੀ ਵਰਤੀ ਜਿਹੜੀ ਇੰਟਰਨੈਸ਼ਨਲ ਨੋਰਮਸ ਦੇ ਨਾਲ ਮੈਚ ਕਰਦੀ ਹੋਵੇ। ਠੀਕ ਹੈ, ਨਿਰਾ ਵੀ ਉਹਨੂੰ ਅਰੈਸਟ ਕਰ ਲਿਆ, ਉਹ ਕੋਈ ਮਾਨੀ ਨਹੀਂ ਰੱਖਦਾ। ਦੂਜਾ, ਮੈਂ ਕਿਉਂਕਿ ਜਿੱਦਣ ਦਾ ਇਹ ਚੱਲ ਰਿਹਾ, ਹੁਣ ਬਹੁਤ ਸਾਰੇ ਲੋਕ ਤਾਂ ਫੇਸਬੁੱਕ ਪੋਸਟਾਂ ਪਾਈ ਜਾਂਦੇ ਜੀ, ਮੈਂ ਆਹ ਕੱਦੂ 'ਚ ਤੀਰ ਮਾਰਿਆ ਤੇ ਅਸਾਂ ਆਹ ਕਰ ਦਿੱਤਾ। ਮੈਂ ਵੀ ਇੱਕ ਛੋਟਾ ਜਿਹਾ ਸਿੱਖ ਸੇਵਕ ਹੈਗਾ ਵਾਂ, ਜਿੱਥੇ ਮੈਂ ਸੇਵਾ ਕਰ ਸਕਾਂ ਮੈਂ ਕਰਨ ਦੀ ਕੋਸ਼ਿਸ਼ ਕਰਨਾ। ਤੇ ਬਹੁਤ ਸਾਰੀਆਂ ਚੀਜ਼ਾਂ ਨਾ ਮੈਂ ਕਦੇ ਪਬਲਿਕ 'ਚ ਆ ਕੇ ਕਹਿਣਾ ਵੀ ਕੀ ਕੀਤਾ, ਤੇ ਨਾ ਹੀ ਸੋਸ਼ਲ ਮੀਡੀਆ ਤੇ ਪਾਉਣਾ, ਕਿਉਂਕਿ ਜਿਹੜੀਆਂ ਸਰਕਾਰਾਂ ਵਾ ਉਹ ਫਿਰ ਉਸੇ ਵੇਲੇ ਉਹਨਾਂ ਦੇ ਜਿਹੜੇ ਬੰਦੇ ਹੁੰਦੇ ਆਲੇ ਦੁਆਲੇ, ਉਸੇ ਵੇਲੇ ਉਹਨਾਂ ਦੇ ਕੰਨ ਖੜੇ ਹੋ ਜਾਂਦੇ। ਇਹ ਮੈਂ ਦੱਸਦਾ ਜਾਵਾਂ ਕਿ ਜਿੱਦਣ ਦਾ ਸਾਰਾ ਕੰਮ ਸ਼ੁਰੂ ਹੋਇਆ,
ਉਦਣ ਦਾ ਮੈਂ ਇਹ ਸਾਰੀ ਸਿਚੁਏਸ਼ਨ ਆਬਜ਼ਰਵ ਕਰ ਰਿਹਾ। ਮੈਂ UN ਦੇ ਜਿੰਨੇ ਰੈਲੀਵੈਂਟ ਆਫਿਸਿਸ ਆ ਉਹਨਾਂ ਨੂੰ ਲਿਖਿਆ ਵਾ, ਪ੍ਰੈਸ ਦੇ ਜਿਹੜੇ ਕੰਟੈਕਟਸ ਉਹਨਾਂ ਨੂੰ ਵੀ ਕਿਹਾ ਵੀ ਇਹਦੇ ਬਾਰੇ ਤੁਹਾਨੂੰ ਵੱਧ ਤੋਂ ਵੱਧ ਰਿਪੋਰਟ ਕਰਨਾ ਚਾਹੀਦਾ। ਜਿਹਦੇ ਕੁਝ ਨਤੀਜੇ ਵੀ ਆਏ ਆ, ਕਮਿਊਨੀਕੇਸ਼ਨ ਸਾਡੀ ਚੱਲ ਰਹੀ ਆ। ਉਹਦੇ 'ਚ ਇੱਕ ਜਿਹੜੀ ਖਾਸ ਚੀਜ਼ ਹੈ ਪ੍ਰੋਟੈਸਟ ਔਰ ਪ੍ਰੋਟੈਸਟਰਸ ਨੂੰ ਹਾਈਲਾਈਟ ਕਰਨ ਦੀ, ਉਹ ਇਹ ਆ ਕਿ ਦੁਨੀਆ 'ਚ ਦੱਸਣਾ ਤੇ ਉਹਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦਾ ਇੱਕ ਇਸ਼ੂ ਆ। ਇਸ ਵਕਤ 3-4 ਹਿਊਮਨ ਰਾਈਟਸ ਇਸ਼ੂ ਆ ਜਿਨ੍ਹਾਂ ਨੂੰ ਸਾਨੂੰ ਹਾਈਲਾਈਟ ਕਰਨਾ ਚਾਹੀਦਾ, ਕਿਉਂਕਿ ਜਿਹੜਾ ਇੰਟਰਨੈਸ਼ਨਲ ਸਟਰਕਚਰ ਆ ਉਹਦੇ 'ਚ ਬੰਦਿਆਂ ਦੀ ਮਾਨਤਾ ਭਾਵੇਂ ਉਹ ਕੋਈ ਵੀ ਹੋਵੇ ਘੱਟ ਹੁੰਦੀ ਆ। ਜਿਹੜੀ ਜਨਰਲ ਪਬਲਿਕ ਦੇ ਰਿਲੇਟਡ ਇਸ਼ੂ ਆ ਉਹਨਾਂ ਨੂੰ ਮਾਨਤਾ ਵੱਧ ਦਿੱਤੀ ਜਾਂਦੀ ਆ। ਜਿਸ ਤਰ੍ਹਾਂ ਹੁਣ ਇਹ ਇੰਟਰਨੈਟ ਬੰਦ ਆ ਨਾ, ਹਾਂਜੀ ਤੁਸੀਂ ਦੇਖਿਆ ਪੂਰੇ ਪੰਜਾਬ। ਬਿਲਕੁਲ। ਸੋ ਮੈਂ ਜਿਹੜਾ UN ਨੂੰ ਲਿਖਿਆ ਉਹ ਇਹ ਲਿਖਿਆ ਵੀ ਇਹਨਾਂ ਨੇ ਇੱਕ ਬਲੈਕ ਆਊਟ ਕੀਤਾ ਹੋਇਆ, ਫਰੀडम ਆਫ ਇਨਫੋਰਮੇਸ਼ਨ ਲੋਕਾਂ ਦੀ ਜਿਹੜੀ ਆ ਉਹ ਰੋਕੀ ਹੋਈ ਆ। ਬਿਲਕੁਲ। ਹੁਣ UN ਵਾਸਤੇ, US ਕਾਂਗਰਸ ਵਾਸਤੇ, ਸਾਡੇ ਕਾਂਗਰਸਮੈਨ ਸੈਨੇਟਰਸ ਵਾਸਤੇ ਜ਼ਿਆਦਾ ਇੰਪੋਰਟੈਂਟ ਇਹ ਆ ਵੀ ਪਬਲਿਕ ਕਿਸ ਨਾਲ ਸਫਰ ਕਰ ਰਹੀ ਆ ਇਸ ਸਿਚੁਏਸ਼ਨ। ਭਾਈ ਅੰਮ੍ਰਿਤਪਾਲ ਸਿੰਘ ਜੀ ਸਾਡੇ ਲੀਡਰ ਨੇ ਸਾਡੇ, ਪਰ ਉਹ ਇੱਕ ਇੰਡੀਵਿਜੂਅਲ ਨੇ, ਉਹਨਾਂ ਦੇ ਬਾਰੇ ਵੀ ਕੰਸਰਨ ਨੂੰ ਆਪਣੇ ਮੋਹਰੇ ਰੱਖਣਗੇ, ਪਰ ਉਸ ਤੋਂ ਵੱਧ ਉਹ ਦੇਖਣ ਵੀ ਜਨਰਲ ਪੰਜਾਬ ਦੀ ਪਬਲਿਕ ਕਿਸ ਨਾਲ ਸਫਰ ਕਰ ਰਹੀ ਹੈ। ਉਹ ਪਹਿਲੀ ਚੀਜ਼ ਸਾਨੂੰ ਹਾਈਲਾਈਟ ਕਰਨੀ ਚਾਹੀਦੀ ਹੈ ਵੀ ਇਦਾਂ ਫਰੀडम ਆਫ ਇਨਫੋਰਮੇਸ਼ਨ ਜਿਹੜੀ ਆ ਉਹਨੂੰ ਉੱਤੇ ਬਲੈਕ ਆਊਟ ਆ। ਫਿਰ ਦੂਸਰੀ ਜਿਹੜੀ ਚੀਜ਼ ਸਾਨੂੰ ਹਾਈਲਾਈਟ ਕਰਨੀ ਚਾਹੀਦੀ ਹੈ ਆਪਣੇ ਮੁਜ਼ਾਹਰਿਆਂ 'ਚੋਂ ਇਹ ਆ ਕਿ ਭਾਈ ਜਿਹੜੀ ਰਾਈਟ ਟੂ ਪੀਸਫੁਲ ਅਸੈਂਬਲੀ ਆ, ਇਹ ਇੰਟਰਨੈਸ਼ਨਲ ਕਨਵੈਨਸ਼ਨਸ ਦੇ ਹੇਠ ਜਿਹੜੀ ਆ ਉਹ ਹਰ ਬੰਦੇ ਨੇ ਅਗਰੀ ਕੀਤੀ ਹੈ, ਹਰ ਸਟੇਟ ਨੇ। ਹੁਣ ਇਸ ਵੇਲੇ ਦਫਾ 144 ਲਾ ਕੇ ਜਿਹੜਾ ਰਾਈਟ ਟੂ ਪੀਸਫੁਲ ਪ੍ਰੋਟੈਸਟ ਆ ਤੇ ਰਾਈਟ ਟੂ ਪੀਸਫੁਲ ਅਸੈਂਬਲੀ ਆ, ਇੰਡੀਅਨ ਸਰਕਾਰ ਨੇ ਉੱਤੇ ਬੈਨ ਲਾਇਆ। ਇਹਨੂੰ ਦੁਨੀਆ ਮਾਨਤਾ ਦਊਗੀ। ਇਸੇ ਤਰ੍ਹਾਂ ਹੀ ਸਾਨੂੰ ਇਹ ਚੀਜ਼ ਹਾਈਲਾਈਟ ਕਰਨੀ ਚਾਹੀਦੀ ਆ ਵੀ ਹਰ ਕਨਵੈਂਟ ਦੇ ਹੇਠ, ਤੇ ਜਿਸ ਮੁਲਕ ਤੁਸੀਂ ਰਹਿੰਦੇ ਹੋ ਇੱਥੇ ਅਮਰੀਕਾ 'ਚ ਜਿਹੜਾ ਵਾ ਉਹ ਫਰੀडम ਆਫ ਰਿਲੀਜਨ ਐਕਟ ਵੀ ਆ, ਜਿਹਦੇ ਹੇਠ ਆ ਵੀ ਹਰ ਬੰਦੇ ਨੂੰ ਆਪਣੇ ਧਰਮ ਦਾ ਪ੍ਰਚਾਰ ਕਰਨ ਦੀ ਆਜ਼ਾਦੀ ਆ। ਆਪਾਂ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਦਾ ਕੇਸ ਆ ਦੁਨੀਆ ਸਾਹਮਣੇ ਰੱਖੀਏ, ਬਜਾਏ ਦੇ ਵੀ ਅਸੀਂ ਉਹਨੂੰ ਕੋਈ ਐਕਟਿਵਿਸਟ, ਸੈਪਰੇਟਿਸਟ, ਨੈਸ਼ਨਲਿਸਟ ਬਣਾ ਕੇ ਪੇਸ਼ ਕਰੀਏ। ਆਪਾਂ ਉਹਦਾ ਪੱਖ ਇਹ ਰੱਖੀਏ ਕਿ ਇਹ ਬੰਦਾ ਇੱਕ ਸਿੱਖ ਪ੍ਰੀਚਰ ਆ ਜਿਹੜਾ ਆਪਣੇ ਧਰਮ ਦਾ ਪ੍ਰਚਾਰ ਕਰ ਰਿਹਾ, ਪੀਸਫੁਲੀ ਰਾਈਟ ਟੂ ਪ੍ਰੋਫੈਸ ਕਰ ਰਿਹਾ, ਲੋਕਾਂ ਨੂੰ ਆਪਣੇ ਧਰਮ ਦੇ ਨਾਲ ਜੋੜ ਰਿਹਾ, ਔਰ ਜਿਹੜੇ ਡਰੱਗ ਐਡਿਕਟਸ ਆ ਉਹਨਾਂ ਦੀ ਰਿਹੈਬਿਲਿਟੇਸ਼ਨ ਦੀ ਗੱਲ ਕਰ ਰਿਹਾ ਸੀ, ਜਿਹੜੀ ਭਾਰਤ ਸਰਕਾਰ ਨੂੰ ਵਾਰ ਨਹੀਂ ਖਾਂਦੀ। ਜੇ ਤਾਂ ਆਪਾਂ ਇਹ ਸਾਰੇ ਪੱਖ ਇਸ ਚੱਜੇ ਢੰਗ ਦੇ ਨਾਲ ਦੁਨੀਆ ਸਾਹਮਣੇ ਰੱਖਾਂਗੇ ਫਿਰ ਤਾਂ ਦੁਨੀਆ ਨੂੰ ਸਾਡੀ ਗੱਲ ਦੀ ਸਮਝ ਆਊਗੀ। ਪਰ ਜੇ ਅਸੀਂ ਇਸ ਪਾਸੇ ਨਾ ਟੁਰੇ ਤੇ ਅਸੀਂ ਇਹ ਕੰਮ ਫੜ ਲਿਆ ਵੀ ਅਸੀਂ ਜਾ ਕੇ ਬਿਲਡਿੰਗਾਂ ਭੰਨਾਂਗੇ, ਬੂਹੇ ਤੋੜਾਂਗੇ, ਬੰਦਿਆਂ ਨੂੰ ਕੁੱਟਾਂ ਫੰਡਾਂਗੇ, ਤੇ ਨਾ ਤਾਂ ਸਾਨੂੰ ਇੰਟਰਨੈਸ਼ਨਲੀ ਕੋਈ ਸਪੋਰਟ ਮਿਲਣੀ ਆ ਤੇ ਨਾ ਹੀ ਸਾਡੀ ਕੌਜ਼ ਨੂੰ ਕਿਸੇ ਨੇ ਮਾਨਤਾ ਦੇਣੀ ਆ। ਸਾਡਾ ਇੱਕ ਬਹੁਤ ਵੱਡਾ ਘਾਟ ਆ, ਮਾਫ ਕਰਿਓ, ਕਿ ਸਾਡਾ ਜਿਹੜਾ ਐਕਟਿਵਿਜ਼ਮ ਹੈ ਨਾ ਆਪਣੀ ਕਮਿਊਨਿਟੀ ਦੇ ਵਿੱਚ ਹੀ ਰਹਿ ਜਾਂਦਾ। ਅਸੀਂ ਇੱਕ ਦੂਜੇ ਨੂੰ ਸੁਣਾ ਕੇ, ਜਿਨ੍ਹਾਂ ਨੂੰ ਪਹਿਲਾਂ ਹੀ ਪਤਾ ਵੀ ਸਾਡਾ ਵਿਸ਼ਾ ਕੀ ਆ, ਤੇ ਉਹਨਾਂ ਕੋਲ ਹੀ ਵਧਾਈਆਂ ਲੈ ਕੇ ਤੇ ਸੁਣ ਕੇ ਜੀ ਬਹੁਤ ਸੋਹਣਾ ਉਪਰਾਲਾ ਹੋਇਆ, ਬਹੁਤ ਸੋਹਣਾ ਉਪਰਾਲਾ ਹੋਇਆ, ਆਪਣੇ ਆਪਣੇ ਘਰਾਂ ਨੂੰ ਚੱਲ ਜਾਂਦੇ ਆ। ਇਹ ਸਾਡਾ ਟਾਰਗੇਟ ਨਹੀਂ ਹੋਣਾ ਚਾਹੀਦਾ। ਸਾਡਾ ਟਾਰਗੇਟ ਇਹ ਹੋਣਾ ਚਾਹੀਦਾ ਵੀ ਅਸੀਂ ਲੋਕਾਂ ਨੂੰ, ਇੰਟਰਨੈਸ਼ਨਲ ਕਮਿਊਨਿਟੀ ਨੂੰ, ਮੀਡੀਆ ਨੂੰ, ਪ੍ਰੈਸ ਨੂੰ, ਲੈਜਿਸਲੇਟਰ ਤੱਕ ਆਪਣੀ ਗੱਲ ਪਹੁੰਚਾਉਣੀ ਆ। ਸੋ ਆਪਾਂ ਇਸ ਵਾਸਤੇ ਥੋੜਾ ਜਿਹਾ ਸੋਚ ਸਮਝ ਕੇ ਵੈਲ ਆਰਗੇਨਾਈਜ਼ਡ ਤਰੀਕੇ ਨਾਲ ਸਾਰਾ ਕੰਮ ਕਰੀਏ। ਇਹ ਨਾ ਹੋਵੇ ਕਿ ਜੋ ਇੰਡੀਅਨ ਸਰਕਾਰ ਨੇ ਸਾਡੇ ਨਾਲ ਪਹਿਲਾਂ ਕੀਤਾ ਕਿ ਕਤਲੇਆਮ ਵੀ ਸਿੱਖਾਂ ਦਾ ਕੀਤਾ, ਸਿੱਖਾਂ ਦੀ ਨਸਲਕੁਸ਼ੀ ਕੀਤੀ, ਸਿੱਖ ਨੌਜਵਾਨੀ ਦਾ ਘਾਣ ਕੀਤਾ, ਤੇ ਬਾਅਦ ਦੇ ਵਿੱਚ ਸਿੱਖਾਂ ਨੂੰ ਟੈਰਰਿਸਟ ਐਲਾਨ ਦੇ ਕੇ ਦੁਨੀਆ ਸਾਹਮਣੇ ਭੰਡ ਦਿੱਤਾ। ਸੋ ਆਪਾਂ ਨੂੰ ਇਹਨਾਂ ਚਾਲਾਂ ਤੋਂ ਜਿਹੜੀ ਭਾਰਤ ਸਰਕਾਰ ਦੀਆਂ ਹੈਗੀਆਂ ਉਹਨਾਂ ਤੋਂ ਬਚਣ ਲਈ ਸਾਨੂੰ ਬਹੁਤ ਸੱਚੇ ਢੰਗ ਨਾਲ, ਬੜੇ ਪ੍ਰੋਫੈਸ਼ਨਲ ਤਰੀਕੇ ਨਾਲ ਕੰਮ ਕਰਨ ਦੀ ਲੋੜ ਹੈ। ਨਹੀਂ, ਬਿਲਕੁਲ ਇਹ ਤਾਂ ਹੈ ਹੀ ਆ, ਕਿਉਂਕਿ ਆਪਾਂ ਦੇਖ ਰਹੇ ਹਾਂ ਵੀ ਉੱਥੇ ਦੀ ਜਿਹੜੀ ਸਾਈਕੀ ਆ ਉਹ ਬੜੀ ਨਫ਼ਰਤ ਦੇ ਨਾਲ ਭਰੀ ਆ। ਤੁਸੀਂ ਦੇਖ ਸਕਦੇ ਆ ਵੀ ਉੱਥੇ ਕਿੱਦਾਂ ਦੀਆਂ ਗੱਲਾਂ ਆ ਰਹੀਆਂ, ਉਹ ਪੁਰਾਣੀਆਂ ਗੱਲਾਂ, KPS ਗਿੱਲ ਦਾ ਦੌਰ, ਫੜੋ ਫੜਾਈ, ਅਨਲਾਫੁਲ ਡਿਟੈਂਸ਼ਨ, ਰੇਪਸ, ਉਹ ਸਾਰੀਆਂ ਚੀਜ਼ਾਂ ਨੂੰ ਵਧਾਵਾ ਦੇ ਕੇ ਮਾਰਨ ਦੀਆਂ ਧਮਕੀਆਂ, ਤੇ ਜਿਹੜੀ ਗੁਰਬਾਣੀ ਦੀ ਬੇਅਦਬੀ, ਉਹ ਸਾਰੀਆਂ ਚੀਜ਼ਾਂ ਉਹ ਨਾਲ ਦੇ ਨਾਲ ਚੱਲ ਰਹੀਆਂ। ਸੋ ਉੱਥੇ ਦੀ ਜਿਹੜੀ ਹੁਣ ਮੈਜੋਰਟੀ ਦੇ ਵਿੱਚ ਜਿਹੜਾ ਨੈਸ਼ਨਲਿਜ਼ਮ ਦੇ ਵਿੱਚ ਇਸ ਟਾਈਮ ਉਹਦੇ ਵਿੱਚ ਘਿਰੀ ਪਈ ਆ, ਉਹਨਾਂ ਦੇ ਮੂੰਹੋਂ ਸਿਰਫ ਇਹੀ ਗੱਲਾਂ ਨਿਕਲ ਰਹੀਆਂ ਆ, ਸਰਦਾਰਾਂ ਦੀ, ਸਿੱਖਾਂ ਦੀ ਕਿਰਦਾਰਕੁਸ਼ੀ ਤੋਂ ਲੈ ਕੇ ਉਹਨਾਂ ਨੂੰ ਇੱਦਾਂ ਦੇ ਥ੍ਰੈਟ ਜਿਹੜੇ ਲੈਣੇ ਆ। ਡਾਕਟਰ ਚੀਮਾ, ਤੁਸੀਂ ਇਸ ਸਾਰੀ ਚੀਜ਼ ਨੂੰ ਕਿੱਦਾਂ, ਇਸ ਪੂਰੀ ਸਾਈਕੀ ਨੂੰ ਜਿਹੜਾ ਦੇਖਦੇ ਆ? ਦੇਖੋ, ਮੈਂ ਪਹਿਲਾਂ, ਕਿਉਂਕਿ ਮੈਂ UN ਦਾ ਜਿਹੜਾ ਨਸਲਕੁਸ਼ੀ ਨਾਲ ਸੰਬੰਧੀ ਡਿਪਾਰਟਮੈਂਟ ਆ ਉਹਦੀ ਗਲੋਬਲ ਸਟੀਅਰਿੰਗ ਕਮੇਟੀ ਤੇ ਆ ਜੀ। ਇਹ ਸਾਰਾ ਇੱਕ ਜੈਨੋਸਾਈਡਲ ਪ੍ਰੋਸੈਸ ਹੈ। ਜੈਨੋਸਾਈਡ ਦਾ ਜਿਹੜਾ ਆਖਰੀ ਸਟੇਜ ਹੁੰਦੀ ਆ ਉਹ ਹੁੰਦਾ ਵੀ ਕਿਸੇ ਵੀ ਕਮਿਊਨਿਟੀ ਦੀ ਐਥਨਿਕ ਕਲੈਂਸਿੰਗ, ਜਾਂ ਉਹਨਾਂ ਨੂੰ ਮਾਰ ਦੇਣਾ। ਉਹਨਾਂ ਨੂੰ ਮਾਰਨ ਤੋਂ ਪਹਿਲਾਂ, ਯਾਨੀ ਉਹਨਾਂ ਦੀ ਜਿਹੜੀ ਫਿਜ਼ੀਕਲ ਮੌਤ ਆ ਜਾਂ ਮਰਡਰ ਆ, ਉਸ ਤੋਂ ਪਹਿਲਾਂ ਜੋ ਕੁਛ ਹੈ ਹੋ ਰਿਹਾ, ਇਹ ਕੁਛ ਕੀਤਾ ਜਾਂਦਾ।
ਵੀ ਉਹਨਾਂ ਦੇ ਖਿਲਾਫ ਨਫ਼ਰਤ ਫੈਲਾਈ ਜਾਂਦੀ ਆ, ਉਹਨਾਂ ਦੇ ਜਿਹੜੇ ਧਾਰਮਿਕ ਉਹਨਾਂ ਦੇ ਸਥਾਨ ਆ ਜਾਂ ਉਹਨਾਂ ਦੀ ਧਾਰਮਿਕ ਜਿਹੜੀਆਂ ਚੀਜ਼ਾਂ ਸੰਬੰਧੀ ਆ ਉਹਨਾਂ ਦੇ ਨਾਲ ਉਹਨਾਂ ਦਾ ਮਜ਼ਾਕ ਬਣਾਇਆ ਜਾਂਦਾ। ਫਿਰ ਅਸ ਅਗੇਂਸਟ ਦੈਮ ਦਾ ਇੱਕ ਨੈਰੇਟਿਵ ਸਿਰਜਿਆ ਜਾਂਦਾ ਵੀ ਇਹ ਆਹ ਬੰਦੇ ਜਿਹੜੇ ਆ ਇਹ ਤਾਂ ਹੋਣੇ ਨਹੀਂ ਚਾਹੀਦੇ ਦੁਨੀਆ ਤੇ। ਸੋ ਇਹੋ ਕੁਛ ਹੀ 80 ਦੇ ਦਹਾਕੇ 'ਚ ਹੋਇਆ ਔਰ 70 ਦੇ ਦਹਾਕੇ ਜੋ ਕੁਛ ਪੰਜਾਬ ਚੱਲਿਆ ਇਦਾਂ ਹੀ ਸੀਗਾ। ਉਹੀ ਕੰਮ ਹੁਣ ਹੋ ਰਿਹਾ, ਜੋ ਇੰਦਰਾ ਗਾਂਧੀ ਸਰਕਾਰ ਨੇ ਕੀਤਾ ਉਹੀ ਹੁਣ ਦੀ ਸਰਕਾਰ ਜਿਹੜੀ ਆ ਉਸੇ ਹੀ ਪੈਟਰਨ ਨੂੰ ਜਿਸ ਤਰ੍ਹਾਂ ਆਪਾਂ ਪਹਿਲਾਂ ਕਿਹਾ ਫੋਲੋ ਕਰ ਰਹੀ ਹੈ। ਹੁਣ ਦੇਖੋ ਜਿਸ ਤਰ੍ਹਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਫਿਰਦੇ ਸੀਗੇ, ਦਿੱਲੀ ਜਾਂਦੇ ਸੀ, ਹਰ ਥਾਂ ਜਾਂਦੇ ਸੀ। ਜੇ ਇੰਡੀਅਨ ਸਰਕਾਰ ਨੇ ਉਹਨਾਂ ਨੂੰ ਅਰੈਸਟ ਹੀ ਕਰਨਾ ਹੁੰਦਾ ਤੇ ਕਰ ਸਕਦੀ ਸੀ, ਪਰ ਉਹਨਾਂ ਨੇ ਉਹਨੂੰ ਅਰੈਸਟ ਨਹੀਂ ਸੀ ਕਰਨਾ। ਉਹਨਾਂ ਨੂੰ ਏਦਾਂ ਉਹਨਾਂ ਨੇ ਵਰਤਾਰਾ ਕੀਤਾ ਕਿ ਉਹਨਾਂ ਨੇ ਦਰਬਾਰ ਸਾਹਿਬ ਤੇ ਹਮਲਾ ਕਰਨਾ ਸੀ, ਉਹਨਾਂ ਨੇ ਕਦੇ ਵੀ ਸੰਤਾਂ ਨੂੰ ਅਰੈਸਟ ਨਹੀਂ ਕੀਤਾ। ਹੁਣ ਭਾਈ ਅੰਮ੍ਰਿਤਪਾਲ ਸਿੰਘ ਦੀ ਤੁਸੀਂ ਸਿਚੁਏਸ਼ਨ ਦੇਖ ਲਓ, ਸੇਮ ਹੀ ਆ। ਭਾਈ ਸਾਹਿਬ ਦੇ ਬਿਆਨ ਔਨ ਰੈਕਰਡ ਆ, ਸੰਗਤ ਦੇ ਸਾਰੀ ਨੇ ਸੁਣੇ ਆ। ਉਹਨਾਂ ਨੇ ਕਿਹਾ ਜੇ ਪੁਲਿਸ ਨੂੰ ਲੋੜ ਹੈਗੀ ਆ ਮੇਰੀ ਤਾਂ ਦੱਸਣ, ਮੈਂ ਪੇਸ਼ ਹੋਣਾ, ਕਿੱਥੇ ਕਹਿੰਦੇ ਆ ਮੈਂ ਆ ਜਾਣਾ। ਉਹਦੇ ਬਾਅਦ ਇਹ ਜਿਹੜਾ ਡਰਾਮਾ ਜਿਹਾ ਬਣਾਇਆ ਇਹਨਾਂ ਨੇ ਵੀ ਉਹ ਭਗੌੜੇ ਹੋ ਗਏ ਆ, ਜਿਹੜਾ ਬੰਦਾ ਪੇਸ਼ ਹੋਣ ਨੂੰ ਫਿਰਦਾ ਹੋਵੇ ਉਹ ਕਿੱਦਾਂ ਭਗੌੜਾ ਹੋ ਜਾਊਗਾ ਨਾ। ਫਿਰ ਜਿਹੜੀਆਂ ਝੂਠੀਆਂ ਜੀਆਂ ਵੀਡੀਓ ਪਾਈਆਂ ਜਾ ਰਹੀਆਂ, ਕੋਈ ਉਹ ਪਿੰਕ ਜੀ ਦਸਤਾਰ ਵਾਲਾ ਬੰਦਾ ਸਾਲਾ ਮੋਟਰਸਾਈਕਲ ਤੇ ਚੜ੍ਹ ਕੇ ਭੱਜਿਆ ਫਿਰ ਰਿਹਾ ਵਿੱਚ ਵੀ ਅੰਮ੍ਰਿਤਪਾਲ ਇੱਥੇ ਚੱਲ ਗਿਆ, ਕਦੇ ਕਹਿੰਦੇ ਰਾਹ ਨੇ ਉਹਨੂੰ ਆਪਣਾ ISI ਨੇ ਸਪੋਰਟ ਕੀਤਾ। ਸੋ ਇਦਾਂ ਦੇ ਕਈ ਭੰਡੀ ਪ੍ਰਚਾਰ ਜਿਹੜੇ ਆ ਜੋੜ ਕੇ ਕੀਤੇ ਜਾ ਰਹੇ। ਇਹਦਾ ਮੈਂ ਇੱਕ ਦੋ ਚੀਜ਼ਾਂ ਦਾ ਥੋੜਾ ਜਿਹਾ ਤੁਹਾਨੂੰ ਜਿਹੜਾ ਵਾ ਇਹਦਾ ਐਨਾਲਿਸਿਸ ਦੇਣਾ ਚਾਹੁੰਦਾ। ਪਹਿਲੀ ਤਾਂ ਗੱਲ ਇਹ ਆ ਵੀ ਸਿੱਖਾਂ ਨੂੰ ਖਾਸ ਤੌਰ ਤੇ ਇੱਥੇ ਵੀ ਕਈ ਸਿਆਣੇ ਸਿੱਖੇ ਉਹ ਕਹਿੰਦੇ ਜੀ ਦੇਖੋ ਜੀ ਅੰਮ੍ਰਿਤਪਾਲ ਇਹ ਕੁਛ ਕਰ ਰਿਹਾ ਸੀ ਤੇ ਦੇਖੋ ਸਿੱਖਾਂ ਦੇ ਇਹ, ਔਰ ਕੁਛ ਜਿਹੜੇ ਪੰਜਾਬ 'ਚ ਬੈਠੇ ਸੋ ਕਾਲਡ ਸਿੰਪਥਾਈਜ਼ਰ ਹੈ ਨਾ, ਕੁਛ ਹਿੰਦੂ ਵਿਦਵਾਨ ਏਦਾਂ ਦੇ ਆ ਜਿਹੜੇ ਬਿਲਕੁਲ ਗਿਰਗਟ ਦੀ ਤਰ੍ਹਾਂ ਆਪਣਾ ਰੰਗ ਬਦਲ ਜਾਂਦੇ ਆ। ਉਹ ਵੀ ਪਹਿਲੇ ਸਮੇਂ 'ਚ ਕੋਈ ਇਹੋ ਜਿਹੇ ਵਿਦਵਾਨ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਜਿਹੜੇ ਕਿਸੇ ਜ਼ਮਾਨੇ 'ਚ ਬੜੇ ਸਿੱਖ ਸਿੰਪਥਾਈਜ਼ਰ ਹੁੰਦੇ ਸੀ, ਉਹ ਵੀ ਕਹੀ ਜਾਂਦੇ ਵੀ ਅੰਮ੍ਰਿਤਪਾਲ ਦੀ ਵਜ੍ਹਾ ਤੋਂ ਸਿੱਖਾਂ ਦੀ ਜੈਨੋਸਾਈਡ ਹੋ ਜਾਣੀ। ਵੀ ਅੰਮ੍ਰਿਤਪਾਲ ਕਰ ਕੀ ਰਿਹਾ ਸੀ? ਅੰਮ੍ਰਿਤਪਾਲ ਨੇ ਕੋਈ ਹਥਿਆਰ ਚੁੱਕਿਆ, ਕਿਸੇ ਨੂੰ ਮਾਰਿਆ ਵਾ, ਕੋਈ ਉਹ ਟੈਰਰਿਸਟ ਸੀਗਾ? ਉਹ ਇੱਕ ਪ੍ਰਚਾਰਕ ਆ ਜਿਹੜਾ ਲੋਕਾਂ ਨੂੰ ਸਿਰਫ ਸਿੱਖੀ ਨਾਲ ਜੋੜ ਰਿਹਾ ਤੇ ਨਸ਼ਿਆਂ ਨੂੰ ਬਚਾ ਰਿਹਾ। ਇੱਕ ਪਾਸੇ ਤੁਸੀਂ ਦੇਖਦੇ ਹੋ ਵੀ ਹਿੰਦੂਤਵੀ ਸਰਕਾਰ ਤੇ RSS ਉੱਥੇ ਘੱਟ ਗਿਣਤੀਆਂ ਦਾ ਘਾਣ ਕਰ ਰਹੇ ਆ। ਲੋਕ ਅਗਰ ਕੋਈ ਗਾਂ ਦਾ ਗੋਸ਼ਤ ਖਾ ਲੈਂਦਾ ਤੇ ਉਹਨੂੰ ਕਤਲ ਕਰ ਰਹੇ ਆ, ਔਰ ਹਰ ਬੰਦੇ ਦੇ ਕੋਲ ਹਥਿਆਰ ਆ। RSS ਦੇ ਵਿੱਚ ਉਹ ਇੱਕ ਉਹਨੂੰ ਹਿੰਦੂ ਰਾਸ਼ਟਰ ਐਲਾਨਣਾ ਚਾਹੁੰਦੇ ਆ। ਅੱਛਾ, ਉਹ ਟੈਰਰਿਜ਼ਮ ਨਹੀਂ ਹੈਗਾ, ਉਹ ਐਕਸਟ੍ਰੀਮਿਜ਼ਮ ਨਹੀਂ ਹੈਗਾ। ਇੱਕ ਬੰਦਾ ਸ਼ਾਂਤਮਈ ਢੰਗ ਨਾਲ ਸਿਰਫ ਆਪਣੇ ਧਰਮ ਦੀ ਸੁਰੱਖਿਆ ਵਾਸਤੇ ਗੱਲ ਕਰ ਰਿਹਾ, ਉਹਨੂੰ ਤੁਸੀਂ ਟੈਰਰਿਸਟ ਬਣਾ ਰਹੇ ਹੋ। ਕਿੰਨੇ ਡਬਲ ਸਟੈਂਡਰਡ ਆ। ਦੂਸਰੀ ਗੱਲ ਇਹ ਆ ਵੀ ਇਹ ਗੱਲ ਨੂੰ ਦਿਮਾਗ ਚੋਂ ਕੱਢੋ। ਭਾਈ ਅੰਮ੍ਰਿਤਪਾਲ ਸਿੰਘ ਨੇ ਕੋਈ ਐਸਾ ਕੰਮ ਨਹੀਂ ਕੀਤਾ ਜਿਹੜਾ ਕਿਸੇ ਵੀ ਦੇਸ਼ ਦੇ ਕਾਨੂੰਨ ਦੀ ਉਲੰਘਣਾ ਕਰਦਾ ਹੋਵੇ ਜਾਂ ਜਿਹੜੀ ਕੋਈ ਨਵੇਕਲੀ ਸ਼ੈ ਹੋਵੇ, ਕੋਈ ਵੱਖਰੀ ਉਹਨੇ ਕੰਮ ਕੀਤਾ ਵਾ। ਇੱਕ ਤਾਂ ਆਪਣੀ ਸਾਈਕੀ ਚੋਂ ਇਹ ਕੱਢੀਏ, ਕੁਝ ਸਿੱਖਾਂ ਦੇ ਦਿਮਾਗ 'ਚ ਵੀ ਇਦਾਂ ਦੇ ਹੈਗੇ ਸੀ। ਦੂਸਰੀ ਗੱਲ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਭਾਈ ਇਹ ਸਾਰੇ ਦੇ ਸਾਰੇ ਜਿਹੜੀ ਕਨਫਿਊਜ਼ਨ ਆ ਇਹ ਸਰਕਾਰ ਖੁਦ ਕ੍ਰੀਏਟ ਕਰ ਰਹੀ ਆ। ਪਿੱਛੇ ਜਿਵੇਂ ਦੇਖਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਨਾਲ ਸੰਬੰਧੀ ਕਿਸੇ ਬੰਦੇ ਦੀ ਫੋਟੋ ਪਾਕਿਸਤਾਨੀ ਕੋਈ ਕੌਂਸੂਲੇਟ, ਹਿੰਦੁਸਤਾਨ ਟਾਈਮ ਨੇ ਏਡਾ ਵੱਡਾ ਉੱਤੇ ਆਰਟੀਕਲ ਛਾਪਿਆ ਵੀ ਆਹ ਬੰਦਾ ਭਾਈ ਅੰਮ੍ਰਿਤਪਾਲ ਸਿੰਘ ਨਾਲ ਸੰਬੰਧੀ ਸੀ ਤੇ ਇਹ ਪਾਕਿਸਤਾਨੀ ਕੌਂਸੂਲੇਟ ਕੈਨੇਡਾ ਦੇ ਬਾਹਰ ਖੜਾ ਹੋਇਆ। ਹੁਣ ਹੋ ਸਕਦਾ ਉਹ ਬੰਦਾ ਜਿਹੜਾ ਵਾ ਭਾਈ ਅੰਮ੍ਰਿਤਪਾਲ ਨਾਲ ਸੰਬੰਧੀ ਹੋਵੇ, ਹੋ ਸਕਦਾ ਉਹ ਕੈਨੇਡਾ ਵੈਸੇ ਹੀ ਗਿਆ ਹੋਵੇ ਕਿਸੇ ਨੂੰ ਮਿਲਣ ਤੇ ਉਹ ਪਾਕਿਸਤਾਨੀ ਕੌਂਸੂਲੇਟ ਦੇ ਬਾਹਰ ਖਲੋਤਾ ਹੋਵੇ। ਹੁਣ ਜਿਹੜੀ ਇੰਟੈਲੀਜੈਂਸ ਏਜੰਸੀਆਂ ਜਿਸ ਤਰ੍ਹਾਂ ਆਪਰੇਟ ਕਰਦੀਆਂ, ਉਹ ਆਪਣੇ ਕੌਂਸੂਲੇਟਸ ਦੇ ਰਾਹੀਂ ਤੇ ਲੋਕਾਂ ਨੂੰ ਟ੍ਰੇਨਿੰਗ ਨਹੀਂ ਦਿੰਦੀਆਂ। ਜਿਹੜੇ ਕੌਂਸੂਲੇਟਸ ਆ ਕਿਸੇ ਵੀ ਦੇਸ਼ ਦੇ, ਭਾਰਤ ਦੇ ਹੋਣ ਜਾਂ ਪਾਕਿਸਤਾਨ ਦੇ ਹੋਣ ਜਾਂ ਅਮਰੀਕਾ ਦੇ ਹੋਣ, ਉਹਨਾਂ ਦਾ ਕੰਮ ਤੇ ਡਿਪਲੋਮੈਟਿਕ ਕੰਮ ਕਰਨਾ। ਜਿਹੜੇ ਕਿਸੇ ਨੂੰ ਇਦਾਂ ਦੀ ਹਥਿਆਰਬੰਦ ਜਾਂ ਸੰਘਰਸ਼ ਦੀ ਟ੍ਰੇਨਿੰਗ ਆ, ਜਿਸ ਨਾਲ ਕੋਟ ਔਨ ਕੋਟ ਕਹਿ ਰਹੇ ਆ, ਕਿੱਥੋਂ ਦਾ ਕਨੈਕਸ਼ਨ ਕਿੱਥੇ ਜੋੜ ਰਹੇ ਆ ਕਿ ISI ਕਰ ਰਹੀ, ਫਲਾਣਾ ਕਰ ਰਿਹਾ। ਇੱਕ ਗੱਲ ਮੈਂ ਤੁਹਾਨੂੰ ਦੱਸਦਾ ਜਾਵਾਂ, ਕਿਉਂਕਿ ਮੈਂ ਪਾਕਿਸਤਾਨ ਦਾ ਵਸਨੀਕ ਤਾਂ ਨਹੀਂ ਹੁਣ, ਪਰ ਮੈਂ ਉਸ ਮੁਲਕ ਦਾ ਸ਼ਹਿਰੀ ਰਿਹਾ ਵਾਂ। ਵੈਸੇ ਤਾਂ ਪਾਕਿਸਤਾਨ ਮੈਨੂੰ ਵੀ 10 ਸਾਲ ਹੋ ਗਏ, ਕਿਹੜਾ ਨਹੀਂ ਲੱਗਾ ਜੀ। ਜਿਹੜੀਆਂ ਇੱਕ ਚੀਜ਼ ਕਿਉਂਕਿ ਮੈਂ UN ਦੇ ਸਟਰਕਚਰ 'ਚ ਦੇਖੀ, ਉਹ ਇਹ ਆ ਵੀ ਇਹ ਇੰਡੀਆ ਨੇ ਇੱਕ ਹਵਾਈ ਕ੍ਰੀਏਟ ਕੀਤਾ ਹੋਇਆ। ਨਾ 84 'ਚ ਤੇ 80s 'ਚ ਪਾਕਿਸਤਾਨ ਨੇ ਕਦੇ ਸਿੱਖਾਂ ਨੂੰ ਸਪੋਰਟ ਕੀਤਾ। ਇਹ ਲੋਕਾਂ ਨੇ ਐਵੇਂ ਦਿਮਾਗ 'ਚ ਚੀਜ਼ ਪਾਈ ਹੋਈ ਆ। ਹਾਂ, ਜਿਹੜੇ ਸੰਬੰਧ ਆ ਬੰਦਿਆਂ ਦੇ ਨਾਲ, ਜਾਂ ਪੰਜਾਬੀ ਭਾਈਚਾਰੇ ਦੀ ਗੱਲ ਹੈ ਜਾਂ ਸਿੱਖ ਧਰਮ ਮੁਸਲਮਾਨ ਧਰਮ ਦੀ ਗੱਲ ਆ, ਉਹ ਬਹੁਤ ਨੇੜਤਾ ਹੈਗੀ ਆ। ਪਰ ਪਾਕਿਸਤਾਨ ਨਾ ਤਾਂ 80s 'ਚ ਕਦੇ ਸਿੱਖ ਕੌਜ਼ ਨੂੰ ਸਪੋਰਟ ਕੀਤਾ। ਮੈਂ ਕਹਿਣਾ ਚਾਹੁੰਦਾ ਭਾਵੇਂ ਸਾਡੇ ਕੁਝ ਪਾਕਿਸਤਾਨੀ ਸੁਣਨ ਵਾਲਿਆਂ ਨੂੰ ਮਾੜਾ ਹੀ ਲੱਗੇ, ਕਿਉਂਕਿ ਉਸ ਵੇਲੇ ਪਾਕਿਸਤਾਨ ਦੀ ਆਪਣਾ ਮੱਥਾ ਜਿਹੜਾ USSR ਨਾਲ, ਰੂਸ ਨਾਲ ਲੱਗਾ ਸੀ। ਉਹ ਅਫੋਰਡ ਹੀ ਸਨ ਕਰਦੇ
ਕਿ ਉਹ ਆਪਣੇ ਲਈ ਇੱਕ ਨਵਾਂ ਦੁਸ਼ਮਣ ਜਿਹੜਾ ਵਾ ਭਾਰਤ ਦੇ ਤੌਰ ਤੇ ਖੜਾ ਕਰ ਲੈਣ। ਤੇ ਅੱਜ ਦੀ ਘੜੀ 'ਚ ਪਾਕਿਸਤਾਨ ਦੀ ਸਰਕਾਰ ਦੀ ਪਿਛਲੇ 15-20 ਸਾਲਾਂ ਤੋਂ ਸ਼ਰਮਨਾਕ ਹੱਦ ਤੱਕ ਕੋਸ਼ਿਸ਼ ਹੈ ਕਿ ਉਹ ਭਾਰਤ ਦੇ ਨਾਲ ਆਪਣੇ ਸੰਬੰਧ ਚੰਗੇ ਕਰਨ। ਕਿਉਂਕਿ ਮੈਂ UN ਦੇ ਸਟਰਕਚਰ 'ਚ ਦੇਖਿਆ ਕਿ ਪਾਕਿਸਤਾਨ ਨੇ ਬਹੁਤ ਸਾਰੀਆਂ ਚੀਜ਼ਾਂ ਤੇ ਚੁੱਪ ਸਾਧੀ ਹੋਈ ਹੈ। ਜਿੱਥੇ ਉਹਨਾਂ ਨੂੰ ਭਾਰਤ ਦੀ ਨਿੰਦਾ ਕਰਨੀ ਚਾਹੀਦੀ ਸੀ, ਉੱਥੇ ਉਹਨਾਂ ਨਿੰਦਾ ਨਹੀਂ ਕੀਤੀ। ਇਹ ਇੰਡੀਆ ਦਾ ਪ੍ਰਚਾਰ ਆ ਵੀ ਪਾਕਿਸਤਾਨ ਸਾਡਾ ਦੁਸ਼ਮਣ ਮੁਲਕ ਆ, ਸਾਨੂੰ ਖਾ ਜਾਊਗਾ। ਉਹ ਸਿਰਫ ਲੋਕਾਂ ਨੂੰ ਪਾਗਲ ਬਣਾਉਣ ਲਈ, ਤਾਂ ਕਿ ਜਿਹੜੇ ਭਾਰਤ ਦਾ ਆਮ ਹਿੰਦੂ ਆ ਜਾਂ ਆਮ ਜਨਤਾ ਵਾ, ਉਹਨਾਂ ਨੂੰ ਇੱਕ ਐਕਸਟਰਨਲ ਥ੍ਰੈਟ ਹਮੇਸ਼ਾ ਬਣਾ ਕੇ ਰੱਖਣਾ ਕਿ ਆਤੰਕਵਾਦੀ ਆ ਜਾਏंगे, ਆਤੰਕਵਾਦੀ ਮਾਰ ਦੇंगे, ਇਹ ਕਰ ਦੇंगे। ਲੋਕ ਵਿਚਾਰੇ ਆਮ ਸਾਦਾ ਸਧਾਰਨ ਲੋਕ ਆ, ਉਹ ਰੋਟੀ ਪਾਣੀ ਦੇ ਮਸਲਿਆਂ ਤੋਂ ਨਿਕਲ ਕੇ ਉਹ ਇੱਕ ਬਿੱਲਾ ਜਿਹਾ ਬਾਊ ਜਿਹਾ ਸਮਝ ਲੈਂਦੇ ਆ ਪਾਕਿਸਤਾਨ ਨੂੰ, ਤੇ ਉਹ ਉਹਦੇ ਨਾਲ ਸੰਬੰਧੀ ਲੋਕਾਂ ਨੂੰ। ਇਹ ਪੁਰਾਣੀ ਇੱਕ ਜਿਹੜਾ ਹੈ ਇਹ ਇਹਨਾਂ ਦਾ ਤਰੀਕਾ ਵਾ ਕਿ ਇੱਕ ਐਵੇਂ ਲੋਕਾਂ ਦੇ ਜਿਹੜਾ ਆਮ ਹਿੰਦੂ ਆ ਜਾਂ ਆਮ ਬੰਦਾ ਵਾ ਉਹਨੂੰ ਭੈਭੀਤ ਕਰ ਦੇਣਾ। ਉਹਦੇ ਵਿੱਚ ਐਕਸਟਰਨਲੀ ਪਾਕਿਸਤਾਨ ਦਾ ਨਾਮ ਵਰਤਣਾ, ਫਿਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਇੱਕ ਵੱਡਾ ਸਾਰਾ ਇਹ ਪੁਰਾਣੀ ਇੱਕ ਗ੍ਰੀਕ ਮਾਈਥੋਲੋਜੀ ਹੈ, ਪਹਿਲਾਂ ਤੁਸੀਂ ਜਿਹੜਾ ਵਾ ਉਹ ਡੈਵਲ ਕ੍ਰੀਏਟ ਕਰੋ, ਫਿਰ ਉਹਨੂੰ ਮਾਰ ਕੇ ਹੀਰੋ ਬਣ ਜਾਓ। ਸੋ ਇਹੀ ਕੰਮ ਜਿਹੜਾ ਭਾਰਤ ਸਰਕਾਰ ਕਰ ਰਹੀ ਹੈ, ਪਰ ਸਾਨੂੰ ਇਹਦੇ ਬਾਰੇ ਜਿਹੜਾ ਬਹੁਤ ਸੁਚੇਤ ਹੋ ਕੇ ਤੁਰਨ ਦੀ ਲੋੜ ਹੈ। ਨਹੀਂ ਬਿਲਕੁਲ ਡਾਕਟਰ ਚੀਮਾ, ਜੋ ਆਪਾਂ ਇਸ ਟਾਈਮ ਦੇਖ ਰਹੇ ਹੈਗੇ ਆ ਵੀ ਇਹ ਸਾਰੀਆਂ ਚੀਜ਼ਾਂ ਵੀ ਉਹਨਾਂ ਨੂੰ ਤਾਂ ਖੁੱਲ੍ਹ ਹਰ ਇੱਕ ਚੀਜ਼ ਦੀ ਜੋ ਕੁਛ ਕਹਿੰਦੇ ਆ, ਅਤੇ ਇੱਥੇ ਆਪਣੀ ਹੱਕਾਂ ਦੀ ਗੱਲ ਕਰੋ, ਪੰਜਾਬ ਦੀ ਗੱਲ ਕਰੋ, ਆਪਣੇ ਧਰਮ ਦੇ ਪ੍ਰਚਾਰ ਦੀ ਗੱਲ ਕਰੋ, ਤਾਂ ਇੱਥੇ ਫਿਰ ਇਹ ਸਾਰਾ ਕੁਛ ਦੇਖਣ ਨੂੰ ਜਿਹੜਾ ਉਹ ਮਿਲ ਰਿਹਾ ਹੈਗਾ ਆ। ਸੋ ਡਾਕਟਰ ਚੀਮਾ, ਮੈਨੂੰ ਪਤਾ ਵੀ ਤੁਸੀਂ ਬਿਜ਼ੀ ਵੀ ਆ, ਹੋਰ ਕੰਮਾਂ ਦੇ ਵਿੱਚ ਵੀ ਤੁਸੀਂ ਨਾਲ ਦੇ ਨਾਲ ਜਿਹੜਾ ਉਹ ਚੱਲਣਾ ਆ, ਜਾਣਾ ਆ, ਅਤੇ ਜਾਣ ਤੋਂ ਪਹਿਲਾਂ ਤੁਸੀਂ ਕੀ ਜਿਹੜਾ ਇਸ ਪੂਰੇ ਓਵਰਆਲ ਸਿਨਾਰੀਓ ਨੂੰ ਦੇਖਦੇ ਹੋਏ ਦੁਨੀਆ ਭਰ ਦੇ ਵਿੱਚ ਬੈਠੇ ਜਿਹੜੇ ਸਿੱਖ ਆ, ਕਿਉਂਕਿ ਇੱਕ ਇਹ ਬਹੁਤ ਉੱਥੇ ਚੱਲਦਾ ਵੀ ਭਾਈ ਜੇ ਤੁਸੀਂ ਗੱਲ ਕਰਨੀ ਆ ਉੱਥੇ ਆ ਕੇ ਕਰੋ, ਕਿ ਬਾਹਰ ਬੈਠੇ ਸਿੱਖਾਂ ਦਾ ਜਾਂ ਇੱਦਾਂ ਦੀ ਗੱਲ ਦਾ ਕੀ ਆ, ਉਸ ਪ੍ਰੋਪੋਗੰਡੇ ਦਾ ਕੀ ਜਵਾਬ ਹੁੰਦਾ ਹੈ? ਦੇਖੋ ਭਾਜੀ, ਬੜੀ ਸਿੱਧੀ ਜੀ ਗੱਲ ਆ, ਉੱਥੇ ਜਾ ਕੇ ਸਿੱਖ ਕਿਸ ਤਰ੍ਹਾਂ ਗੱਲ ਕਰਨ, ਜਿਹੜੇ ਉੱਥੇ ਬੈਠੇ ਉਹਨਾਂ ਨੂੰ ਗੱਲ ਕਰਨ ਦੀ ਇਜਾਜ਼ਤ ਨਹੀਂ ਅਗਲੇ ਦੇ ਰਹੇ। ਇਹਨਾਂ ਨੂੰ ਜਾਂਦੇ ਹੀ ਅਗਲੇ ਜਿਹੜੇ ਡਿਪੋਰਟ ਕਰ ਦੇਣਗੇ ਜਾਂ ਚੁੱਕ ਕੇ ਜੇਲ੍ਹ ਸੁੱਟ ਦੇਣਗੇ। ਸੋ ਉੱਥੇ ਬੈਠੇ ਸਿੱਖਾਂ ਨੂੰ ਬੰਦਾ ਪੁੱਛੇ ਵੀ ਤੁਸੀਂ ਕਿੰਨੀ ਕੁ ਗੱਲ ਕਰਨ 'ਚ ਆਜ਼ਾਦ ਹੋ ਨਾ, ਤੇ ਭਾਈ ਅੰਮ੍ਰਿਤਪਾਲ ਨੇ ਗੱਲ ਹੀ ਕੀਤੀ ਹੈ ਨਾ, ਤੇ ਕਿੱਡਾ ਇੱਕ ਇੰਡੀਅਨ ਸਰਕਾਰ ਨੇ ਮੁਸੀਬਤ ਖੜੀ ਕੀਤੀ ਹੈ ਸਿੱਖ ਕਮਿਊਨਿਟੀ ਲਈ। ਅਸੀਂ ਜਿਹੜੇ ਇੱਥੇ ਬੈਠੇ ਲੋਕ ਆ, ਜਿਸ ਤਰੀਕੇ ਨਾਲ ਮੈਂ ਬੇਨਤੀ ਕੀਤੀ ਹੈ ਵੀ ਆਪਾਂ ਕਿਹੜੀਆਂ ਚੀਜ਼ਾਂ ਨੂੰ ਹਾਈਲਾਈਟ ਕਰੀਏ, ਉਹ ਸਾਨੂੰ ਇੰਟਰਨੈਸ਼ਨਲ ਕਮਿਊਨਿਟੀ 'ਚ ਹਾਈਲਾਈਟ ਕਰਨੀਆਂ ਚਾਹੀਦੀਆਂ। ਇੱਕ ਮੈਂ ਬੇਨਤੀ ਕਰਾਂ ਵੀ ਜਿੰਨੇ ਵੀ ਸਿੱਖ ਅਮਰੀਕਾ 'ਚ ਵੱਸਦੇ ਆ, UK ਜਾਂ ਕਿਸੇ ਹੋਰ ਥਾਂ, ਉਹ ਸਾਰੇ ਦੇ ਸਾਰੇ ਆਪਣੇ ਮੈਂਬਰ ਪਾਰਲੀਮੈਂਟ ਜਿਹੜੇ ਆ ਉਹਨਾਂ ਨੂੰ ਅਪਰੋਚ ਕਰੋ, ਉਹਨਾਂ ਨੂੰ ਚਿੱਠੀ ਲਿਖੋ ਵਧੀਆ ਤਰੀਕੇ ਨਾਲ, ਉਹਦੇ 'ਚ ਇੰਟਰਨੈਸ਼ਨਲ ਜਿਹੜੀ ਹਿਊਮਨ ਰਾਈਟਸ ਵਾਇਲੇਟ ਹੋ ਰਿਹਾ ਪੰਜਾਬ 'ਚ ਉਹਨਾਂ ਨੂੰ ਹਾਈਲਾਈਟ ਕਰੋ, ਜਿਸ ਤਰੀਕੇ ਨਾਲ ਮੈਂ ਥੋੜੇ ਸੁਝਾਅ ਦਿੱਤੇ ਆ ਵੀ ਕੀ ਸਾਨੂੰ ਲਿਖਣਾ ਚਾਹੀਦਾ। ਤੇ ਲੌਬਿੰਗ ਕਰੋ ਇੱਥੇ, ਜਿਸ ਤਰ੍ਹਾਂ ਹੁਣ ਅਮਰੀਕਨ ਸਿੱਖ ਕਾਕਸ ਵਾਲਿਆਂ ਨੇ ਵੀ ਆਪਣੀ ਦੋਵੇਂ ਕੋ ਚੇਅਰਸ ਕਾਂਗਰਸਮੈਨ ਜੌਨ ਗੈਰਾਮੰਡੀ, ਕਾਂਗਰਸਮੈਨ ਬੈਲਾ ਡੇਓ ਨੂੰ ਚਿੱਠੀ ਲਿਖੀ ਆ। ਜਦੋਂ ਤੁਸੀਂ, ਔਰ ਮੈਂ ਇਹ ਕਹਿੰਦਾ ਹੁੰਦਾ ਵੀ ਇਹ ਕਿਸੇ ਇੱਕ ਬੰਦੇ ਦਾ ਕੰਮ ਨਹੀਂ ਹੈਗਾ, ਇਹ ਸਿੱਖ ਕਾਕਸ ਵਾਲਿਆਂ ਦਾ ਕੰਮ ਨਹੀਂ ਹੈਗਾ, ਹਰ ਸਿੱਖ ਦਾ ਹੀ ਇਹ ਕੰਮ ਆ ਵੀ ਜਿਹੜੇ ਤੁਹਾਡੇ ਲੋਕਲ ਕਾਂਗਰਸਮੈਨ ਆ, ਸੈਨੇਟਰ ਆ, ਉਹਨਾਂ ਨੂੰ ਫੌਰਨ ਚਿੱਠੀ ਪਾਓ, ਉਹਨਾਂ ਦੇ ਦਫ਼ਤਰਾਂ 'ਚ ਜਾਓ। ਆਪਾਂ ਨੂੰ ਮੁਜ਼ਾਹਰੇ ਕਰਨ ਦਾ ਪਤਾ ਨਹੀਂ ਕੀ ਚਾਅ ਆ ਨਾ ਵੀ ਆਪਾਂ ਜਾ ਕੇ ਰੌਲਾ ਹੀ ਪਾਣਾ, ਆਪਾਂ ਅੰਦਰ ਬਹਿ ਕੇ ਗੱਲ ਕਿਉਂ ਨਹੀਂ ਕਰਦੇ? ਮੁਜ਼ਾਹਰੇ ਵੀ ਕਰੀਏ, ਉਹਦੇ 'ਚ ਨਾਲ ਆਪਣਾ ਜੋਸ਼ ਵੀ ਵਿਖਾਈਏ, ਪਰ ਲੋਕਾਂ ਨਾਲ ਅੰਦਰ ਉਹਨਾਂ ਦੇ ਜਿਹੜੇ ਡਰਾਇੰਗ ਰੂਮਸ ਆ ਜਾਂ ਉਹਨਾਂ ਦੇ ਆਫਿਸ 'ਚ ਉਹ 'ਚ ਬੈਠ ਕੇ ਗੱਲ ਕਰਨ ਦਾ ਢੰਗ ਵੀ ਸਿੱਖੀਏ, ਤਾਂ ਕਿ ਕਿਸੇ ਨੂੰ ਆਪਣੀ ਗੱਲ ਸਿਖਾ ਸਕੀਏ। ਸੋ ਜਦੋਂ ਆਪਾਂ ਇੰਨੀ ਇੰਟਰਨੈਸ਼ਨਲ ਲੌਬਿੰਗ ਕਰਾਂਗੇ, ਲੋਕਾਂ ਤੱਕ ਪਹੁੰਚਾਂਗੇ, ਔਰ ਜਿਹੜੀਆਂ ਇੱਥੇ ਦੀਆਂ ਸਰਕਾਰਾਂ ਵਾ ਜਾਂ ਇੱਥੇ ਦੇ ਅਧਿਕਾਰੀ ਆ, ਉਹ ਭਾਰਤ ਸਰਕਾਰ ਨੂੰ ਲਿਖਣਗੇ ਕਿ ਭਾਈ ਆ ਤੁਸੀਂ ਕੀ ਕਰ ਰਹੇ ਹੋ, ਤੇ ਉਹਦਾ ਪ੍ਰਭਾਵ ਬਣਨਾ। ਦੇਖੋ ਜਿਹੜਾ ਕਿਸਾਨੀ ਦਾ ਸੰਘਰਸ਼ ਵੀ ਚੱਲਿਆ ਸੀ ਭਾਜੀ, ਉਹਨੂੰ ਜਿਹੜੀ ਇੰਟਰਨੈਸ਼ਨਲ ਡਾਇਸਪੋਰਾ ਦੀ ਸਪੋਰਟ ਸੀ, ਫਾਈਨੈਂਸ਼ੀਅਲ ਵੀ, ਡਿਪਲੋਮੈਟਿਕ ਵੀ ਤੇ ਮੋਰਲ, ਉਹਦੇ ਨਾਲ ਹੀ ਉਹ ਸੰਘਰਸ਼ ਕਾਮਯਾਬ ਹੋਇਆ। ਸੰਘਰਸ਼ ਭਾਵੇਂ ਪੰਜਾਬ 'ਚ ਹੀ ਚੱਲ ਰਿਹਾ ਸੀ, ਪਰ ਜਿੰਨਾ ਡਾਇਸਪੋਰਾ ਨੇ ਸੇਵਾ ਕੀਤੀ ਆ ਕਿਸਾਨੀ ਦੇ ਸੰਘਰਸ਼ ਦੀ ਬਾਹਰ ਬਹਿ ਕੇ, ਜੇ ਨਾ ਕੀਤੀ ਹੁੰਦੀ ਤੇ ਉਹ ਸੰਘਰਸ਼ ਇੰਨਾ ਸਮਾਂ ਨਾ ਚੱਲ ਸਕਦਾ ਸੀ, ਨਾ ਉਹਨੂੰ ਇਸ ਤਰ੍ਹਾਂ ਜਿਹੜਾ ਨਾ ਉਹ ਸਫਲ ਹੋ ਸਕਦਾ ਸੀ। ਸੋ ਸਾਨੂੰ ਉਸੇ ਪੈਟਰਨ ਤੇ ਸ਼ਾਂਤਮਈ ਢੰਗ ਦੇ ਨਾਲ ਆਪਣੇ ਸਾਰੇ ਰਿਪਰੈਜ਼ੈਂਟੇਟਿਵ ਨੂੰ ਅਪਰੋਚ ਕਰਕੇ ਵੱਧ ਤੋਂ ਵੱਧ ਕੰਮ ਕਰਨ ਦੀ ਲੋੜ ਹੈ। ਮੈਂ ਵੀ UN ਵਾਲਿਆਂ ਨੂੰ ਲਿਖ ਰਿਹਾ ਵਾਂ, ਦੱਸ ਵੀ ਰਿਹਾ ਉਹਨਾਂ ਨੂੰ ਵੀ ਕੀ ਹੋ ਰਿਹਾ। ਆਪਾਂ ਜਿੱਥੇ ਅਪਰੋਚ ਕਰ ਸਕਦੇ ਆ ਸਾਨੂੰ ਕਰਨੀ ਚਾਹੀਦੀ ਆ, ਔਰ ਇਹਦੇ 'ਚ ਪੁਆਇੰਟ ਸਕੋਰਿੰਗ ਨਾ ਕਰੋ। ਸਾਨੂੰ ਇੱਕ ਬੜਾ ਮਸਲਾ ਹੋ ਜਾਂਦਾ ਵੀ ਜਦੋਂ ਵੀ ਸਿੱਖ ਕੌਮ ਤੇ ਕੋਈ ਦੁੱਖ ਦਾ ਸਮਾਂ ਆਉਂਦਾ ਤੇ ਕੁਝ ਲੋਕਾਂ ਨੂੰ ਕੌਜ਼ ਤੋਂ ਜ਼ਿਆਦਾ ਆਪਣੇ ਆਪ ਨੂੰ ਮਾਰਕੀਟ ਕਰਨ ਦੀ ਫਿਕਰ ਪੈ ਜਾਂਦੀ। ਹਰ ਬੰਦਾ ਹੀ ਵੱਧ ਚੜ ਕੇ ਫੇਸਬੁੱਕ ਤੇ ਪਾਈ ਜਾਂਦਾ ਬਿਆਨ, ਆ ਜੀ ਉਹ ਆ। ਇੱਕ ਤਾਂ ਫੇਕ ਨਿਊਜ਼ ਨਾ ਫੈਲਾਓ, ਦੂਸਰਾ ਮੇਰੀ ਬੇਨਤੀ ਹੱਥ ਜੋੜ ਕੇ, ਇਹ ਜਿਹੜੇ ਜਦੋਂ ਕੌਮ ਤੇ ਇਸ ਤਰ੍ਹਾਂ ਦਾ ਦੁਖਾਂਤ ਬਣਿਆ ਹੋਵੇ ਨਾ, ਉਦੋਂ ਪੁਆਇੰਟ ਸਕੋਰਿੰਗ ਨਹੀਂ ਕਰਨੀ ਚਾਹੀਦੀ।
ਵੀ ਮੈਂ ਬਹੁਤ ਕੁਝ ਕਰ ਰਿਹਾ ਤੇ ਭਾਵੇਂ ਤੁਸੀਂ ਕਰ ਕੁਛ ਹੀ ਨਾ ਰਹੇ ਹੋ। ਹੂੰ ਸੋ ਇਸ ਕੰਮ ਤੋਂ ਬਚੋ। ਇਹ ਕੌਮੀ ਕਾਜ਼ ਆ, ਇਹਦੇ ਵਾਸਤੇ ਤੁਸੀਂ ਬੈਕਗ੍ਰਾਉਂਡ 'ਚ ਰਹਿ ਕੇ ਜਿੰਨਾ ਕੰਮ ਕਰ ਸਕਦੇ ਹੋ ਕਰੋ। ਸਟੇਟਮੈਂਟਾਂ ਦੇਣ ਦੀ ਬਜਾਏ ਕੋਈ ਕੰਸਟਰਕਟਿਵ ਕੰਮ ਕਰੋ ਤਾਂ ਕਿ ਕੌਮ ਕਿਸੇ ਪਾਸੇ ਲੱਗ ਸਕੇ। ਜੀ ਬਿਲਕੁਲ। ਸੋ ਬਹੁਤ ਬਹੁਤ ਸ਼ੁਕਰੀਆ ਡਾਕਟਰ ਚੀਮਾ, ਤੁਸੀਂ ਜਿਹੜੇ ਇਸ ਪੂਰੇ ਘਟਨਾਕ੍ਰਮ ਨੂੰ ਇੱਕ ਡਿਫਰੈਂਟ ਐਂਗਲ ਤੋਂ ਇਸ ਸਾਰੇ ਚੀਜ਼ ਦੇ ਵਿੱਚ ਜਿਹੜਾ ਉਹ ਦੱਸਿਆ, ਕੀ ਕਰਨਾ ਚਾਹੀਦਾ ਹੈ, ਕੀ ਜਿਹੜਾ ਹੈ ਉਪਰਾਲੇ ਜਿਹੜੇ ਉਹ ਚੱਲਣੇ ਚਾਹੀਦੇ ਆ, ਉਹ ਸਾਰਾ ਕੁਛ ਤੁਸੀਂ ਜਿਹੜਾ ਬਹੁਤ ਬਖੂਬੀ ਐਕਸਪਲੇਨ ਕੀਤਾ। ਬਹੁਤ ਬਹੁਤ ਧੰਨਵਾਦ ਡਾਕਟਰ ਚੀਮਾ, ਮਿਲਦੇ ਹਾਂ ਅਗਲੀ ਵਾਰੀ। ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ। ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਡਾਕਟਰ ਜਿਹੜੇ ਇਕਤਦਾਰ ਚੀਮਾ, ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕਰ ਰਹੇ ਸੀ। ਉਹਨਾਂ ਨੇ ਆਪਾਂ ਨੂੰ ਇਹ ਸਾਰਾ ਕੁਛ ਦੱਸਿਆ ਉੱਥੋਂ ਦੇ ਘਟਨਾਕ੍ਰਮ ਦੇ ਬਾਰੇ, ਕੀ ਕਰਨਾ ਚਾਹੀਦਾ ਆ। ਪ੍ਰੋਟੈਸਟ ਵੀ ਕਰੋ, ਪਰ ਨਾਲ ਦੇ ਨਾਲ ਟੇਬਲ ਦੇ ਉੱਤੇ ਜਾ ਕੇ ਬੈਠੋ, ਉਹਨਾਂ ਸਾਰਿਆਂ ਨੂੰ ਦੱਸੋ ਜਿਹੜੇ ਕੈਨੇਡਾ 'ਚ ਬੈਠੇ ਆ, ਹੋਰ ਦੁਨੀਆ ਭਰ ਦੇ ਵਿੱਚ ਜਿਹੜੇ ਵੱਖ-ਵੱਖ ਅਹੁਦਿਆਂ ਦੇ ਉੱਤੇ ਆ, ਉਹ ਆਪਣੀ ਆਵਾਜ਼ ਚੱਕ ਰਹੇ ਆ। ਉਹਨਾਂ ਦੇ ਨਾਲ ਮਿਲ ਕੇ ਇੱਕ ਲੌਬਿੰਗ ਗਰੁੱਪ, ਇੱਕ ਪ੍ਰੈਸ਼ਰ ਗਰੁੱਪ ਜਿਹੜੇ ਉਹ ਬਣਾਏ ਜਾਣ, ਤਾਂ ਜੋ ਇੱਥੇ ਬਾਹਰ ਬੈਠੀਆਂ ਦੂਜੀਆਂ ਕਮਿਊਨਿਟੀਜ਼ਾਂ, ਇੱਥੇ ਦੀਆਂ ਸਰਕਾਰਾਂ, ਉਹਨਾਂ ਨੂੰ ਵੀ ਪਤਾ ਲੱਗੇ ਵੀ ਕੀ ਹੈਗਾ। ਰੀਸੈਂਟਲੀ ਰਿਪੋਰਟ ਦੇ ਵਿੱਚ ਹਿਊਮਨ ਰਾਈਟ ਅਬਿਊਜ਼ਸ ਇੰਡੀਆ ਵਿੱਚ ਜਿਹੜੇ ਆ ਉਹ ਅਮਰੀਕਾ ਦੇ ਵਿੱਚ ਪੇਸ਼ ਹੋਏ ਆ, ਵੀ ਉੱਥੇ ਕਿੱਦਾਂ ਹੋ ਰਿਹਾ ਆ। ਸੋ ਇਹ ਉਸੇ ਦੀ ਅਗਲੀਆਂ ਕੜੀਆਂ ਆ, ਅਤੇ ਸਿੱਖਾਂ ਦੀ ਆਵਾਜ਼ ਨੂੰ ਬੰਦ ਕਰਨ ਦੀ ਇਹ ਜਿਹੜੀ ਆ ਅਗਲੇ ਜਿਹੜੇ ਕੰਮ ਆ, ਇਹ ਬਾਰ-ਬਾਰ ਰਹਿ ਕੇ ਉੱਥੇ ਆਪਾਂ ਨੂੰ ਇਹ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਆ। ਸੋ ਇਹ ਟਰੋਲਸ ਤੋਂ ਆਪਣਾ ਜਿਹੜੀ ਆ ਐਨਰਜੀ ਉੱਧਰ ਨਾ ਵੇਸਟ ਕਰੋ। ਆਪਾਂ ਕੰਸਟਰਕਟਿਵ ਜਿਹੜਾ ਉਹ ਕੀ ਇਸ ਦੇ ਵਿੱਚ ਕਰ ਸਕਦੇ ਹਾਂ, ਕੀ ਚੇਂਜਿਸ ਲਿਆ ਸਕਦੇ ਹਾਂ, ਉਸ ਦੇ ਵੱਲ ਨੂੰ ਜਿਹੜਾ ਆਪਾਂ ਜ਼ੋਰ ਪਾਈਏ। ਸੋ ਇੱਥੇ ਅੱਜ ਦੀ ਗੱਲਬਾਤ ਨੂੰ ਸਮਾਪਤ ਕਰਦੇ ਹਾਂ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।